ਜਦੋਂ ਹੁਣ ਗਵਰਨਰ ਪਾਂਡੇ ਨੇ ਆਪਣੀ ਮਰਨ ਤੋਂ ਵੀ ਬਾਅਦ ਉਸ ਦੇ 12 ਸਾਲ ਬਾਅਦ ਉਹਦੀ ਧੀ ਨੇ ਕਿਤਾਬ ਪਬਲਿਸ਼ ਕੀਤੀ ਹੈ ਤੇ ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇਹ ਵਰਨੈਕੂਲਰ ਜਿਹੜਾ ਮੀਡੀਆ ਜਿਹੜਾ ਕਿ ਹਿਟਰੇਡ ਜਿਹਨੇ ਫੈਲਾਈ, ਜ਼ਾਹਰ ਹੈ ਵੀ ਇਹ ਜਗਤ ਨਾਰਾਇਣ ਵਰਗੇ ਔਰ ਵਰਿੰਦਰ ਵਰਗੇ ਲੋਕ ਸੀ ਸ਼ਾਮਲ, ਕਿਉਂਕਿ ਸੰਤ ਪਿੰਡਾਂ ਵਾਲਿਆਂ ਨੇ ਖੁਦ 2 ਲੱਖ ਦੇ ਲਗਭਗ ਉੱਥੇ ਸੰਗਤਾਂ ਦਾ ਇਕੱਠ ਸੀ, ਉਸ ਦੇ ਵਿੱਚ ਗ੍ਰਿਫਤਾਰੀ ਦਿੱਤੀ। ਕਿਵੇਂ ਗ੍ਰਿਫਤਾਰੀ ਤੋਂ ਇੱਕਦਮ ਬਾਅਦ ਅਨਪ੍ਰੋਵੋਕਡ ਫਾਇਰਿੰਗ CRPF ਨੇ ਕੀਤੀ, ਉੱਥੇ 13 ਸਿੰਘ ਸ਼ਹੀਦ ਹੋਏ। ਮੈਂ ਉਹਨਾਂ ਦਾ ਵਗਦਾ ਖੂਨ ਉਹਨਾਂ ਨੂੰ ਲੈ ਕੇ ਜਾਂਦਿਆਂ ਵੀ ਜਿਵੇਂ ਇੱਕ ਕੈਂਪ ਇੱਕ ਟੈਂਟ ਦੇ ਵਿੱਚ ਲਿਆਂਦਾ ਗਿਆ। ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਇਸ ਨੇ ਕੌਮ ਦੇ ਅੰਦਰ ਇੱਕ ਬਹੁਤ ਜ਼ਬਰਦਸਤ ਰੋਹ ਪੈਦਾ ਕੀਤਾ ਔਰ ਇਹ ਨਜ਼ਰ ਆ ਗਿਆ ਕਿ ਵੀ ਹੁਣ ਸਰਕਾਰ ਜੇ ਸਾਡੇ ਨਾਇਕ ਨੂੰ ਫੜ ਰਹੀ ਹੈ ਤੇ ਸਿੱਧਾ ਜਿਹੜਾ ਹੈ ਇਹ ਹੁਣ ਸਾਡੀ ਨਸਲਕੁਸ਼ੀ ਦੇ ਏਜੰਡੇ ਨੂੰ ਲਾਗੂ ਕਰਨਗੇ, ਜਿਹੜਾ ਅਦਰਵਾਈਜ਼ ਤਾਂ ਲੋਕਲ ਖਬਰਾਂ ਕਿਲ ਹੋ ਰਹੀਆਂ ਸੀ, ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੋਇਆ ਸੀ। ਇੰਟਰਨੈਸ਼ਨਲੀ ਇਹ ਗੱਲ ਨੇ ਖੜਕਾ ਦਿੱਤਾ ਕਿ ਭਾਈ ਸਿੱਖ ਕੋਈ ਕੌਮ ਹੈ, ਉਹਨਾਂ ਦੀਆਂ ਕੋਈ ਮੰਗਾਂ ਨੇ, ਉਹਨਾਂ ਦਾ ਜਿਹੜਾ ਦੇ ਲੀਡਰ ਸੰਤ ਪਿੰਡਾਂ ਵਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स वहां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਸਤੰਬਰ 2021 15 ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫੈਲ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਸਪਾਂਸਰਸ਼ਿਪ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਦੇ ਹੱਕ ਵਿੱਚ ਅਪੀਲ ਕੀਤੀ ਹੈ। ਇਹਨਾਂ ਕੀ ਸਵਾਲ ਕੀਤਾ ਹੈ ਕਿ ਰੈਫਰੈਂਡਮ ਕਰਵਾਉਣ ਲਈ ਪੰਜਾਬ ਅਤੇ ਬਾਹਰਲੀਆਂ ਜਿਹੜੀਆਂ ਪੰਥਕ ਧਿਰਾਂ ਇੱਕਮਤ ਕਿਉਂ ਨਹੀਂ ਹੁੰਦੀਆਂ। ਸੋ ਲੰਡਨ ਐਲਾਨਨਾਮੇ ਮੌਕੇ ਭਾਰਤੀ ਪੱਖੀ ਮੀਡੀਆ ਨੇ ਪੰਥਕ ਆਗੂਆਂ ਨਾਲ ਇੰਟਰਵਿਊ ਕੀਤੇ ਅਤੇ ਧਿਰਾਂ ਵਿੱਚ ਆਪਸੀ ਜਿਹੜਾ ਪਾੜਾ ਸੀ ਉਹ ਵਧਿਆ। ਸੋ ਸੋਸ਼ਲ ਮੀਡੀਆ ਨੇ ਇੱਕ ਦੂਜੇ ਦੀ ਵਿਰੋਧਤਾ ਕੀਤੀ। ਸੋ ਰੈਫਰੈਂਡਮ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ UN ਦੇ ਚਾਰਟਰ ਅਧੀਨ ਆਜ਼ਾਦ ਸਿੱਖ ਰਾਜ ਲਈ ਲਾਮਬੰਦੀ ਕਰਨ ਦਾ ਵਧੀਆ ਤਰੀਕਾ ਹੈ। ਸੋ ਫਿਰ ਵੀ ਅਸੀਂ ਕਿਉਂ ਇਸ ਦੀ ਜਿਹੜੀ ਵਿਰੋਧਤਾ ਕਰਦੇ ਹਾਂ। ਹੁਣ 31 ਅਕਤੂਬਰ ਨੂੰ ਲੰਡਨ ਤੋਂ ਵੋਟਾਂ ਸ਼ੁਰੂ ਹੋਣੀਆਂ ਹਨ। ਸੋ ਰੈਫਰੈਂਡਮ ਕਰਵਾਉਣ ਵਾਲਾ ਜਿਹੜਾ ਕਮਿਸ਼ਨ ਇਸ ਦੀ ਅਗਵਾਈ ਕਰ ਰਿਹਾ ਹੈ। ਸੋ ਕਿਤੇ ਫਿਰ ਅਸੀਂ ਇੱਕ ਦੂਜੇ ਦਾ ਵਿਰੋਧ ਨਾ ਕਰਨ ਲੱਗ ਜਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰਸ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਅਸੀਂ ਖਾਲਿਸਤਾਨੀ ਸੰਘਰਸ਼ ਦੇ ਜਿਹੜੇ ਮਹਾਨ ਯੋਧੇ ਭਾਈ ਗਜਿੰਦਰ ਸਿੰਘ ਜੀ ਜਿਹੜੇ ਪਿਛਲੇ 40 ਸਾਲ ਤੋਂ ਜਲਾਵਤਨ ਹਨ, ਉਹਨਾਂ ਦੀਆਂ ਜਿਹੜੀਆਂ ਘਾਲਨਾਵਾਂ ਨੂੰ ਸਮਰਪਿਤ ਕਰਦੇ ਹਾਂ। ਸੋ ਅੱਜ ਤੋਂ ਠੀਕ 40 ਸਾਲ ਪਹਿਲਾਂ 29 ਸਤੰਬਰ 1981 ਨੂੰ ਆਪਣੇ 4 ਹੋਰ ਸਾਥੀ ਸਿੰਘਾਂ ਨਾਲ ਇੰਡੀਅਨ 에ਅਰ ਜਹਾਜ਼ ਦਾ ਜਿਹੜਾ ਉਹਨਾਂ ਨੇ ਹਾਈਜੈਕ ਕਰਕੇ ਲਾਹੌਰ ਪਹੁੰਚੇ ਸਨ। ਸੋ ਉਹਨਾਂ ਦੀਆਂ ਮੰਗਾਂ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲੀ ਮੰਗ ਜਿਹੜੀ ਉਹ ਸ਼ਾਮਲ ਸਨ। ਸੋ ਇਸ ਕਾਰਨਾਮੇ ਲਈ ਉਹਨਾਂ ਨੂੰ 14 ਸਾਲ ਜੇਲ੍ਹ ਉਹਨਾਂ ਨੇ ਕੱਟੀ ਹੈ। ਸੋ ਉਹ ਖਾਲਿਸਤਾਨੀ ਸੰਘਰਸ਼ ਦੇ ਮੋਢੀਆਂ ਵਿੱਚੋਂ ਹਨ। ਸੋ ਇੱਕ ਸਿੱਖ ਦਾਨਿਸ਼ਵਰ ਅਤੇ ਇਨਕਲਾਬੀ ਸ਼ਾਇਰ ਵੀ ਹਨ। ਸੋ 81 ਸਾਲ ਦੀ ਉਮਰ ਵਿੱਚ ਵੀ ਉਹ ਪੂਰਨ ਤੌਰ ਤੇ ਪੰਥ ਨੂੰ ਸਮਰਪਿਤ ਹੋ ਕੇ ਖਾਲਿਸਤਾਨ ਦੇ ਸਿੱਖ ਕੌਮ ਦੇ ਰੋਸ਼ਨ ਭਵਿੱਖ ਲਈ ਪੂਰੀ ਤਰ੍ਹਾਂ ਆਸਵਾਨ ਹਨ। ਸੋ ਉਹਨਾਂ ਦੀ ਲਾਈਫ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਇੱਕ ਖਾਸ ਦਿਨ ਹੈ, ਇਤਿਹਾਸਕ ਦਿਨ। ਬਿਲਕੁਲ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਇੱਕ ਪਾਸੇ ਜਿੱਥੇ ਸਾਡੇ ਖਾਲਿਸਤਾਨੀ ਸੰਘਰਸ਼ ਦੇ ਯੋਧੇ, ਮਹਾਨ ਦਾਰਸ਼ਨਿਕ, ਥਿੰਕਰ, ਸ਼ਾਇਰ, ਐਕਟਿਵਿਸਟ ਭਾਈ ਗਜਿੰਦਰ ਸਿੰਘ, ਉਹਨਾਂ ਦੀ ਜਲਾਵਤਨੀ ਦੇ 40 ਸਾਲ ਅੱਜ ਪੂਰੇ ਹੋਏ ਨੇ। ਪਰ ਇਹ 40 ਸਾਲਾਂ ਦੀ ਕਹਾਣੀ ਖਾਲਿਸਤਾਨੀ ਸੰਘਰਸ਼ ਦੀ ਕਹਾਣੀ ਹੈ। ਉਸ ਦਾ ਅਸੀਂ ਵੇਰਵੇ ਨਾਲ ਜ਼ਿਕਰ ਕਰਾਂਗੇ ਔਰ ਉਹਨਾਂ ਦੀ ਘਾਲਣਾ ਨੂੰ ਅਸੀਂ ਸਲੂਟ ਕਰਦੇ ਹਾਂ। ਔਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ, ਕਿਉਂਕਿ ਸਾਡੇ ਲਈ TV 84 ਨੂੰ ਜਿਹੜਾ ਇਸੇ ਹੀ ਆਨ ਸ਼ਾਨ ਦੇ ਨਾਲ ਔਰ ਬੇਬਾਕੀ ਨਾਲ ਸੱਚ ਕਹਿਣ ਦੀ ਹਿੰਮਤ ਰੱਖਣ ਲਈ ਇਸ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਔਰ ਉਹਦੇ ਲਈ ਸਾਡੀ ਜੇ ਕੋਈ ਬੈਕਬੋਨ ਨੇ ਇਸ ਵੇਲੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਭੈਣਾਂ ਨੇ। ਔਰ ਅੱਜ ਦਾ ਪ੍ਰੋਗਰਾਮ ਸਰਦਾਰ ਜਸਕੀਰਤ ਸਿੰਘ ਜੀ, ਜਿਹੜੇ ਗੁਮਨਾਮ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ ਔਰ ਹਮੇਸ਼ਾ ਹੀ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਨਾਂ ਦੀ ਲੋੜ ਨਹੀਂ ਹੈ ਔਰ ਉਹ ਕਮਿਟਡ ਨੇ। ਦੇਖੋ, ਅੱਗੇ ਵੀ ਅਸੀਂ ਇਹਨਾਂ ਦਾ ਜ਼ਿਕਰ ਕੀਤਾ ਸੀ ਕਿ ਜਿਹੜੇ ਵੀਰ ਭੈਣਾਂ ਪੰਥ ਨੂੰ ਸਮਰਪਿਤ ਨੇ, ਉਹਨਾਂ ਦੇ ਲਈ ਏਜੰਡਾ ਜਿਹੜਾ ਆਜ਼ਾਦੀ ਤੱਕ ਲੈ ਕੇ ਜਾਂਦਾ ਹੈ, ਉਸ ਦਾ ਝੰਡਾ ਕਿਹਨੇ ਚੁੱਕਿਆ ਹੋਇਆ ਹੈ ਇਹ ਮੈਟਰ ਨਹੀਂ ਕਰਦਾ। ਔਰ ਮੈਂ ਸਮਝਦਾ ਵੀ ਅਸਲ 'ਚ ਇਹੀ ਉਹ ਵੀਰ ਭੈਣਾਂ ਨੇ ਜਿਹੜੇ ਗੁਰੂ ਦੇ ਇਸ ਫਰਮਾਨ ਦੇ ਉੱਤੇ ਅਮਲ ਕਰਦੇ ਨੇ ਕਿ ਹਮਰਾ ਧੜਾ ਹਰ ਰਿਹਾ ਸਮਾਈ। ਕਿਉਂਕਿ ਇਹ ਸਾਰਾ ਸ਼ਬਦ ਜੋ ਅਸੀਂ ਪੜ੍ਹਦੇ ਹਾਂ ਕਿ ਕਿਸੇ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਧੜੇ ਦਾ ਮਤਲਬ ਹੈ ਪਾਰਟੀ, ਧਿਰ, ਕਿ ਕੋਈ ਕਿਸੇ ਨਾਲ ਧਿਰ ਬਣਦਾ, ਕੋਈ ਕਿਸੇ ਨਾਲ ਧਿਰ ਬਣਦਾ। ਪਰ ਰੱਬ ਸੱਚ ਦਾ ਨਾਂ ਹੈ ਤੇ ਜਿਹੜਾ ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਧਿਰ ਬਣਦਾ ਹੈ, ਉਹ ਸੱਚਮੁੱਚ ਰੱਬ ਦੇ ਨਾਲ ਹੀ ਉਸਨੇ ਧੜਾ ਕੀਤਾ ਹੋਇਆ ਜਾਂ ਉਹ ਰੱਬ ਦੀ ਪਾਰਟੀ 'ਚ ਸ਼ਾਮਲ ਹੈ। ਤੇ ਰੱਬ ਦੀ ਪਾਰਟੀ ਸੱਚ, ਹੱਕ, ਇਨਸਾਫ ਵਾਲਿਆਂ ਦੀ ਪਾਰਟੀ ਹੁੰਦੀ ਹੈ। ਉਹ ਜਿੱਥੇ ਸਾਨੂੰ ਪਿਆਰ ਕਰਦੇ ਨੇ, ਉਹਨਾਂ ਦਾ ਸਮੁੱਚਾ ਪਰਿਵਾਰ TV 84 ਦਾ ਰੈਗੂਲਰ ਵਿਊਅਰ ਹੈ, ਉੱਥੇ ਉਹ ਇਹ ਸਮਝਦੇ ਨੇ ਕਿ ਰੈਫਰੈਂਡਮ 2020 ਇੱਕ ਐਸਾ ਜ਼ਰੀਆ ਹੈ ਜਿਹਦੇ ਰਾਹੀਂ ਅਸੀਂ ਦੁਨੀਆ ਭਰ ਦੇ ਵਿੱਚ ਸਿੱਖ ਸਪੋਰਟ ਖਾਲਿਸਤਾਨ ਦੇ ਲਈ ਮੋਬਿਲਾਈਜ਼ ਕਰ ਸਕਦੇ ਹਾਂ। ਔਰ ਦੁਨੀਆ ਨੂੰ ਇਹ ਠੀਕ ਹੈ ਕਿ ਜਿਵੇਂ ਨਾਨ ਬਾਈਂਡਿੰਗ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਖਾਲਿਸਤਾਨ ਲਿਬਰੇਟ ਹੋ ਜਾਏਗਾ, ਪਰ ਇੱਕ ਡੈਮੋਕ੍ਰੈਟਿਕ ਸੁਸਾਇਟੀ ਦੇ ਵਿੱਚ ਔਰ ਖ਼ਾਸ ਤੌਰ ਤੇ ਜਦੋਂ ਦੁਨੀਆ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਜਿਹੜੇ ਕਿ ਵਰਲਡ ਐਕਸੈਪਟਡ ਡਾਕੂਮੈਂਟਸ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਹ ਮੁੱਢਲਾ ਹੱਕ ਉਹਦੇ 'ਚ ਦਿੱਤਾ ਹੋਇਆ ਹੈ। ਔਰ ਇਹਦੇ 'ਚ ਅਸੀਂ ਅੱਗੇ ਵੇਰਵੇ ਨਾਲ ਜ਼ਿਕਰ ਕੀਤਾ ਸੀ ਕਿ ਇੱਕ ਰੈਫਰੈਂਡਮ ਜਾਂ ਪਲੇਬਿਸਾਈਟ ਯੂਨਾਈਟਿਡ ਨੇਸ਼ਨਸ ਦੇ ਥੱਲੇ ਹੁੰਦੇ ਨੇ, ਉਹਨਾਂ ਦੀ ਅਗਵਾਈ ਜਿਵੇਂ ਈਸਟ ਤੈਮੂਰ ਦੇ ਵਿੱਚ ਹੋਇਆ। ਇੱਕ ਉਹ ਨੇ ਜਿਹਦੇ 'ਚ ਕਿ ਜਿਸ ਮੁਲਕ ਤੋਂ ਤੁਸੀਂ ਅੱਡ ਹੋਣਾ ਚਾਹੁੰਦੇ ਹੋ ਉਹਦੀ ਹਕੂਮਤ ਹੀ ਕਹੇ ਕਿ ਭਾਈ ਠੀਕ ਹੈ ਅਸੀਂ ਰੈਫਰੈਂਡਮ ਕਰਵਾ ਲੈਂਦੇ। ਜਿਵੇਂ ਕੈਨੇਡਾ ਦੇ ਵਿੱਚ 1980-1995 'ਚ ਕਿਊਬੈਕ ਸੂਬੇ ਵਾਲਿਆਂ ਨੇ ਕਰਵਾਇਆ, ਜਾਂ UK ਦੇ ਵਿੱਚ ਕੁਝ ਸਾਲ ਪਹਿਲਾਂ ਸਕਾਟਲੈਂਡ ਵਾਲਿਆਂ ਨੇ ਕਰਵਾਇਆ। ਪਰ ਜਿੱਥੇ ਦੋਨੋਂ ਹਾਲਤਾਂ ਪੋਸੀਬਲ ਨਾ ਹੋਣ, UN ਦੀ ਇੰਟਰਵੈਂਸ਼ਨ ਤਾਂ ਈਵਨ UN ਤਾਂ ਕਸ਼ਮੀਰ ਦੇ ਵਿੱਚ ਜਿਹਦੀ ਕਮਿਟਮੈਂਟ ਉਹਨਾਂ ਦੇ ਆਪਣੇ 14 ਰੈਜ਼ੋਲੂਸ਼ਨ ਨੇ ਉਹ ਨਹੀਂ ਕਰਵਾ ਸਕਿਆ। ਔਰ ਭਾਰਤ ਤੋਂ ਇਹ ਆਸ ਰੱਖਣਾ ਕਿ ਜੀ ਉਹ ਜਿਹੜਾ ਇਹ ਕਹੇਗਾ ਪੰਜਾਬ ਵਾਲਿਆਂ ਨੂੰ ਕਿ ਜੀ ਤੁਸੀਂ ਕਰ ਲਓ, ਤਾਂ ਕਸ਼ਮੀਰ ਦਾ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਨੂੰ ਦੇ ਲਈ ਉਹ ਖੁਦ ਜ਼ਿੰਮੇਵਾਰ ਹੈ। ਕੇਸ ਉਹ ਲੈ ਕੇ ਗਏ ਸੀ ਨਹਿਰੂ, ਉਹ ਤਾਂ ਉਹਨਾਂ ਨੇ ਉਹ ਨਹੀਂ ਮੰਨਿਆ ਹੋਇਆ। ਸੋ ਤੀਸਰਾ ਤਰੀਕਾ ਜਿਹੜਾ ਅਸੀਂ ਮੌਜੂਦਾ ਦੌਰ ਦੇ ਵਿੱਚ ਦੇਖਿਆ ਉਹ ਕੋਸੋਵੋ ਵਾਲਿਆਂ ਨੇ ਵੀ ਕੀਤਾ ਹੈ, ਮੈਸੇਡੋਨੀਆ ਨੇ ਵੀ ਕੀਤਾ ਹੈ, ਉਸ ਦੇ ਵਿੱਚ ਜਿਹੜਾ ਨਾਰਦਰਨ ਜਿਹੜਾ ਇਰਾਕ ਦੇ ਵਿੱਚ ਵੀ ਕੁਰਦਾਂ ਨੇ ਵੀ ਕੀਤਾ ਹੈ, ਕੈਟਾਲੋਨੀਆ ਨੇ ਵੀ ਕੀਤਾ ਹੈ। ਔਰ ਇਹ ਹੈ ਜਿਹਦੇ 'ਚ ਭਾਵੇਂ ਇਹ ਨਾਨ ਬਾਈਂਡਿੰਗ ਹੈ ਕਿਉਂਕਿ ਕੋਸੋਵੋ ਕੋਈ ਮੈਂਬਰ ਨਹੀਂ ਬਣ ਸਕਿਆ ਯੂਨਾਈਟਿਡ ਨੇਸ਼ਨਸ ਦਾ,
ਪਰ ਜ਼ਾਹਰ ਹੈ ਕਿ ਉਹਨਾਂ ਨੇ ਆਪਣਾ ਉਹ ਰਾਈਟ ਕੀਤਾ ਹੈ। ਔਰ ਜਦੋਂ ਅਸੀਂ ਕੈਟਾਲੋਨੀਆ ਦੀ ਗੱਲ ਕਰਦੇ ਹਾਂ ਜਾਂ ਨਾਰਥ ਕੁਰਦਿਸਤਾਨ ਵੀ ਭਾਵੇਂ ਇਰਾਕ ਦਾ ਹਿੱਸਾ ਹੈ, ਆਲਰੇਡੀ ਉਹਨਾਂ ਦੇ ਕੋਲ ਬਹੁਤ ਸਾਰਾ ਸਿਸਟਮ ਸਣੇ, ਫੌਜ, ਏਜੰਸੀਆਂ ਔਰ ਉਹਨਾਂ ਦੀ ਇਕਨੋਮਿਕਲ ਵੈਲਥ ਆਇਲ ਉਹ ਉਹਨਾਂ ਦੇ ਕੋਲ ਹੈ, ਪਰ ਉਹਦੇ 'ਚ ਉਹਨਾਂ ਦੀ ਮਦਦ ਅਮਰੀਕਾ, ਇਜ਼ਰਾਈਲ ਇਹ ਸਾਰੇ ਮੁਲਕ ਕਰਦੇ ਨੇ। ਸੋ ਇਹ ਜਦੋਂ ਅਸੀਂ ਰੈਫਰੈਂਡਮ 2020 ਦੀ ਗੱਲ ਕਰਦੇ ਹਾਂ, ਇਹ ਕੌਮ ਦੀ ਵਿਲ ਸ਼ੋ ਕਰਦਾ ਹੈ। ਔਰ ਜਿਵੇਂ ਸਰ ਜਸਕੀਰਤ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਇਸ ਕਿਸਮ ਦੇ ਮੁੱਦੇ ਤੇ ਠੀਕ ਹੈ ਇੰਡੀਵਿਜੂਅਲੀ ਸਾਡੇ ਕਿਸੇ ਨਾਲ ਇਖਤਲਾਫਾਤ ਹੋ ਸਕਦੇ ਨੇ, ਕਿਸੇ ਦੀ ਸ਼ਖਸੀਅਤ ਦੇ ਨਾਲ ਸਾਨੂੰ ਈਰਖਾ ਹੋ ਸਕਦੀ ਹੈ, ਇਹ ਵੀ ਇੱਕ ਹਿਊਮਨ ਟ੍ਰੇਟ ਹੈ ਕਿ ਜਦੋਂ ਅਸੀਂ ਕਿਸੇ ਦੀ ਕਾਮਯਾਬੀ ਦੇਖਦੇ ਹਾਂ, ਹੋਰ ਕੋਈ ਨਾ ਹੋਏ ਤਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ, ਅਸੀਂ ਸਾੜਾ ਕਰਨ ਲੱਗ ਜਾਂਦੇ। ਚਲੋ ਇਹ ਵੀ ਤੁਹਾਨੂੰ ਹੱਕ ਹੈ, ਕਰ ਸਕਦੇ ਹੋ, ਪਰ ਜਿਹੜਾ ਕੰਮ ਤੁਹਾਡਾ ਕੋਈ ਨੁਕਸਾਨ ਨਹੀਂ ਕਰਦਾ ਤੁਸੀਂ ਉਹਦੀ ਵਿਰੋਧਤਾ ਕਿਉਂ ਕਰਦੇ ਹੋ? ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਮੁੱਦਾ ਬੇਸਡ ਸਾਨੂੰ ਇਸ਼ੂਜ਼ ਨੂੰ ਦੇਖਣਾ ਚਾਹੀਦਾ ਹੈ, ਉਸ ਦੇ ਉੱਤੇ ਸਾਡਾ ਧਿਆਨ ਹੋਣਾ ਚਾਹੀਦਾ ਹੈ, ਨਾ ਕਿ ਕਿਸ ਨੇ ਝੰਡਾ ਚੁੱਕਿਆ ਹੋਇਆ ਉਸ ਪਰਸਨ ਨੂੰ ਅਸੀਂ ਜਿਹੜਾ ਉਹ ਨੈਗੇਟ ਕਰੀਏ। ਸੋ ਅਸੀਂ ਜਿੱਥੇ ਵੀਰ ਜਸਕੀਰਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਜਿਵੇਂ ਤੁਸੀਂ ਦੱਸਿਆ ਕਿ ਵੋਟਾਂ ਜਿਹੜੀਆਂ ਨੇ 31 ਅਕਤੂਬਰ ਉਸ ਦਿਨ ਦੀ ਇੱਕ ਆਪਣੀ ਹਿਸਟੋਰੀਸਿਟੀ ਹੈ, ਕਿਉਂਕਿ ਜੂਨ 84 ਦੇ ਹਮਲੇ ਲਈ, ਘੱਲੂਘਾਰੇ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸਾਡੇ ਯੋਧਿਆਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ ਸੀ। ਔਰ ਪੰਜਾਬ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਇੱਕ ਸਿਆਸੀ ਭੰਬਲ ਭੂਸਾ ਖੜਾ ਕਰ ਦਿੱਤਾ ਹੈ ਇੰਡੀਅਨ ਏਜੰਸੀਆਂ ਨੇ, ਔਰ ਜੋ ਡਰਾਮੇਬਾਜ਼ੀ ਉੱਥੇ ਚੱਲ ਰਹੀ ਹੈ ਉਸ ਸਿਆਸੀ ਦਲਦਲ ਦੇ ਵਿੱਚ, ਉਹ 6 ਫਾਰ ਜਸਟਿਸ ਦਾ ਐਲਾਨ ਹੈ ਕਿ ਜਦੋਂ ਪੰਜਾਬ ਅਸੈਂਬਲੀ ਚੋਣਾਂ ਹੋਣਗੀਆਂ, ਮੋਸਟਲੀ ਫੈਬਰਵਰੀ ਮਾਰਚ ਦੇ ਵਿੱਚ ਹੁੰਦੀਆਂ ਨੇ, ਉਦੋਂ ਅਸੀਂ ਜਿਹੜਾ ਉੱਥੇ ਵੀ ਰੈਫਰੈਂਡਮ ਕਰਵਾਵਾਂਗੇ। ਸੋ ਅਸੀਂ ਜ਼ੋਰਦਾਰ ਅਪੀਲ ਵੀ ਕਰਦੇ ਹਾਂ, ਅਸੀਂ ਹਮੇਸ਼ਾ ਹੀ ਪਹਿਲੇ ਦਿਨ ਤੋਂ ਹੀ, ਹਾਲਾਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਹੋ ਸਕਦਾ ਹੈ, ਪਰ ਸਾਨੂੰ ਹਮੇਸ਼ਾ ਇਹ ਹੈ ਵੀ ਜਿਹੜਾ ਵੀ ਪੰਥ ਦੇ ਲਈ ਤੁਰਿਆ ਹੋਇਆ ਹੈ, ਔਰ ਇਹ ਇੱਕ ਜ਼ਰੀਆ ਹੈ ਜਿਹਦੇ ਰਾਹੀਂ ਤੁਸੀਂ ਬੇਸ਼ੱਕ ਨੌਨ ਬਾਈਂਡਿੰਗ ਹੈ, ਪਰ ਇਹ ਇੱਕ ਸਟੈਪ ਫਾਰਵਰਡ ਹੈ ਤੁਹਾਡੇ ਕੇਸ ਨੂੰ ਅੱਗੇ ਲਿਜਾਣ ਦੇ ਲਈ, ਔਰ ਇਸ ਨੂੰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ। ਇਹ ਨਹੀਂ ਹੈ ਵੀ ਅੰਦਰ ਬੈਠ ਕੇ ਕਿਸੇ ਨੇ ਕਹਿ ਦਿੱਤਾ ਜੀ ਇਹ ਹੋ ਗਿਆ। ਇਹਦੇ ਲਈ ਇੰਟਰਨੈਸ਼ਨਲੀ ਰੈਕਗਨਾਈਜ਼ ਜਿਹੜੀਆਂ ਬੈਲਟ ਐਸੋਸੀਏਸ਼ਨਸ ਹੁੰਦੀਆਂ ਨੇ, ਜਿਵੇਂ ਅਸੀਂ ਇੱਥੇ ਗੁਰਦੁਆਰਿਆਂ ਦੀਆਂ ਚੋਣਾਂ ਵੀ ਦੇਖਦੇ ਹਾਂ ਵੀ ਜਿੱਥੇ ਕੋਰਟ ਇਨਵੋਲਵ ਹੁੰਦਾ ਉੱਥੇ ਪ੍ਰੋਪਰ ਬੈਲਟ ਐਸੋਸੀਏਸ਼ਨਸ ਆ ਕੇ ਕਰਦੀਆਂ ਨੇ, ਔਰ ਉਹ ਇੱਕ ਬਾਈਂਡਿੰਗ ਹੁੰਦਾ, ਉਹਨਾਂ ਦੀ ਇੱਕ ਆਪਣੀ ਕ੍ਰੈਡੀਬਿਲਿਟੀ ਔਰ ਰੈਪੂਟੇਸ਼ਨ ਹੁੰਦਾ। ਸੋ ਅਸੀਂ ਵੀਰ ਜਸਕੀਰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ 40 ਸਾਲਾਂ ਦਾ ਇਤਿਹਾਸ, 29 ਸਤੰਬਰ 1981, ਬਹੁਤ ਸਾਰੇ ਤਾਂ ਜੇ 30 ਸਾਲ ਦੀ ਉਮਰ ਦੇ ਤਾਂ ਕੀ ਕਈ ਜੰਮੇ ਹੀ ਉਸ ਤੋਂ ਬਾਅਦ ਨੇ, ਲੇਕਿਨ ਅਸੀਂ ਉਸ ਦੌਰ ਨੂੰ ਦੇਖਿਆ, ਉਸ ਦੇ ਪਿਛੋਕੜ ਨੂੰ ਦੇਖਿਆ। ਇਸ ਲਈ ਬਹੁਤ ਵਾਰ ਜਦੋਂ ਤੁਸੀਂ 40 ਸਾਲ, ਨਾਟ 30 ਸਾਲ, 40 ਸਾਲ, ਜਦੋਂ ਅਸੀਂ 40 ਸਾਲ ਦੇ ਸਫ਼ਰ ਦੀ ਗੱਲ ਕਰਦੇ ਤੇ ਫਿਰ ਇਹ ਭਾਈ ਗਜਿੰਦਰ ਸਿੰਘ ਹੋਰਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਦਾ ਸਫ਼ਰ ਹੀ ਨਹੀਂ ਹੈ, ਇਹ ਖਾਲਿਸਤਾਨ ਦੇ ਸੰਘਰਸ਼ ਦਾ ਸਫ਼ਰ ਵੀ ਹੈ। ਔਰ ਜ਼ਾਹਰ ਹੈ ਕਿ ਇਸ ਨੇ 4 ਦਹਾਕਿਆਂ ਦੇ ਵਿੱਚ ਜਿਨ੍ਹਾਂ ਨੇ ਕਿੰਨੇ ਹੁਨਾਲ, ਸਿਆਲ, ਬਸੰਤ, ਪਤਝੜ ਦੇਖੇ ਨਿੱਜੀ ਜ਼ਿੰਦਗੀ 'ਚ ਵੀ, ਪਰ ਜਿਨ੍ਹਾਂ ਦੀਆਂ ਅੱਖਾਂ ਪੰਥ ਦੇ ਰੁੱਖ ਤੇ ਲੱਗੀਆਂ ਹੁੰਦੀਆਂ ਨੇ ਕਿ ਪੰਥ ਦੇ ਵਿਹੜੇ ਦੇ ਵਿੱਚ ਕਦੋਂ ਬਹਾਰ ਆਏਗੀ, ਔਰ ਉਸ ਲਈ ਪੰਥ ਦੇ ਉੱਤੇ ਵਾਪਰਦੀਆਂ ਜਿਹੜੀਆਂ ਸਥਿਤੀਆਂ ਨੇ, ਹਾਲਾਤ ਨੇ, ਕਿਉਂਕਿ ਉਸ ਤੋਂ ਬਾਅਦ ਹੀ ਜੂਨ 84 ਦਾ ਘੱਲੂਘਾਰਾ ਹੁੰਦਾ ਹੈ, ਫਿਰ ਪੂਰੇ 10-11 ਸਾਲ 84 ਤੋਂ 94-95 ਤੱਕ ਇੱਕ ਨਸਲਕੁਸ਼ੀ ਦਾ ਦੌਰ ਜਿਹਦੇ 'ਚ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਘਾਣ ਕੀਤਾ ਜਾਂਦਾ ਹੈ। ਫਿਰ ਅੱਡ-ਅੱਡ ਦੁਸ਼ਮਣ ਦੇ ਹਥਿਆਰ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ, ਔਰ ਈਵਨ ਜਦੋਂ 40 ਵਰੇ ਪਹਿਲਾਂ ਇਹ ਬਹਾਦਰੀ ਭਰਿਆ ਕਾਰਨਾਮਾ, ਬੇਸ਼ੱਕ ਅੱਜ ਜੇ ਕਿਸੇ ਨੂੰ ਲਫ਼ਜ਼ ਹਾਈਜੈਕਿੰਗ ਕਿਹਾ ਜਾਏ ਜਾਂ 에ਅਰ ਜੈਕਿੰਗ ਜਿਹਨੂੰ ਕਿਹਾ ਜਾਂਦਾ ਸੀ ਕਿਸੇ ਜ਼ਮਾਨੇ 'ਚ, ਸੋ ਉਹਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ, ਇਹ ਦਹਿਸ਼ਤਗਰਦੀ ਦੇ ਖਾਤੇ 'ਚ ਹੈ। ਲੇਕਿਨ ਜੇ ਤੁਸੀਂ ਉਹਨਾਂ ਦਹਾਈਆਂ ਦੀ ਗੱਲ ਦੇਖੋ, 50ਵਿਆਂ, 60ਵਿਆਂ, 70ਵਿਆਂ 'ਚ ਪਹੁੰਚਦੇ ਆ ਤੇ ਦੁਨੀਆ ਭਰ 'ਚ ਆਪਣੀ ਪੋਲੀਟੀਕਲ ਸਟੇਟਮੈਂਟ ਦੇਣ ਦੇ ਲਈ ਇਹੀ ਇੱਕ ਤਰੀਕਾ ਹੁੰਦਾ ਸੀ। ਔਰ ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ ਕਿ ਉਹ ਫਲਸਤੀਨੀ ਹੋਣ ਜਾਂ ਕੌਣ
ਕਿਨੇ ਕਦੋਂ ਇੱਕ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਜਿਹੜਾ ਉਹ ਹਵਾਈ ਜਹਾਜ਼ ਅਗਵਾ ਕਰਨ ਵਾਲਿਆਂ ਦਾ ਇਤਿਹਾਸ ਮਿਲ ਜਾਏਗਾ, ਜਿਨ੍ਹਾਂ 'ਚ ਬਹਾਦਰ ਔਰਤਾਂ ਵੀ ਸ਼ਾਮਲ ਨੇ, ਦੂਸਰੇ ਵੀ ਨੇ। ਔਰ ਮਤਲਬ ਇਹ ਪੋਲੀਟੀਕਲ ਸਟੇਟਮੈਂਟ ਹੁੰਦਾ ਸੀ, ਇੱਕ ਥਾਂ ਤੁਸੀਂ ਉਡਾ ਕੇ ਦੂਸਰੀ ਥਾਂ ਲੈ ਜਾਂਦੇ ਹੋ। ਅੱਛਾ, ਪਾਇਲਟ ਵੀ ਮੰਨ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਦੀ ਇੰਟੈਂਟ ਕੋਈ ਨੁਕਸਾਨ ਕਰਨਾ ਨਹੀਂ ਹੈ, ਇਹ ਜਿਹੜਾ ਹੈ ਆਪਣੀ ਪੋਲੀਟੀਕਲ ਸਟੇਟਮੈਂਟ ਦੇਣਾ ਚਾਹੁੰਦੇ ਨੇ। ਜਿੱਥੇ ਉਹ ਜਾ ਕੇ ਉਤਾਰਦੇ ਸੀ, ਮੋਸਟ ਹਾਲਤਾਂ 'ਚ ਉਹਨਾਂ ਦੀਆਂ ਮੰਗਾਂ ਤਾਂ ਨਹੀਂ ਸੀ ਮੰਨੀਆਂ ਜਾਂਦੀਆਂ, ਪਰ ਉਦੋਂ ਤੱਕ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਜਿਹੜਾ ਕੇਸ ਹੈ ਉਹ ਹਾਈਲਾਈਟ ਹੋ ਜਾਂਦਾ ਸੀ ਕਿ ਭਾਈ ਫਲਸਤੀਨੀਆਂ ਨਾਲ ਕੀ ਹੋ ਰਿਹਾ ਹੈ, ਆਇਰਿਸ਼ ਨਾਲ ਕੀ ਹੋ ਰਿਹਾ ਹੈ, ਚੈਚਨੀਆ ਵਾਲਿਆਂ ਨਾਲ ਕੀ ਹੋ ਰਿਹਾ ਹੈ, ਔਰ ਈਵਨ ਸਾਊਥ ਅਮਰੀਕਾ ਦੀਆਂ ਸਟਰਗਲਸ ਵੀ। ਬਹੁਤ ਲੰਬੀ ਹਿਸਟਰੀ ਹੈ ਇਹਨਾਂ ਦੀ ਹਵਾਈ ਜਹਾਜ਼ਾਂ ਨੂੰ ਲੈ ਕੇ ਜਾਣ ਦੀ। ਔਰ ਉਹਦੇ 'ਚ ਕੁਝ ਹਾਲਤਾਂ 'ਚ ਫਿਰ ਜਿਵੇਂ ਯੂਕੇ ਦੇ ਵਿੱਚ ਜਿਹੜੀ ਹੈ ਉਹ ਹਾਈਜੈਕਿੰਗ ਹੁੰਦੀ ਹੈ ਜਾਂ 에ਅਰ ਜੈਕਿੰਗ, ਔਰ ਉਹਦੇ 'ਚ ਉਹਨਾਂ ਨੂੰ ਛੱਡਣਾ ਪੈਂਦਾ ਕਿਉਂਕਿ ਉਹਨਾਂ ਨੇ ਫਿਰ ਅੱਗੋਂ ਆਪਣਾ ਤਗੜਮ ਲੜਾਇਆ ਹੋਇਆ ਸੀ ਕਿ ਵੀ ਕੀ ਹੈ, ਉਹਨਾਂ ਨੇ ਕਿਵੇਂ ਆਪਣੇ ਬੰਦੇ ਫ੍ਰੀ ਕਰਵਾਣੇ ਨੇ। ਪਰ ਕੁਝ ਹਾਲਤਾਂ 'ਚ ਜਿਵੇਂ ਅਸੀਂ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਹੋਰ 4 ਸਾਥੀ ਸਿੰਘ, ਕਿਉਂਕਿ ਜਿੱਥੇ ਅਸੀਂ 40 ਸਾਲ ਦੀ ਜਲਾਵਤਨੀ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੇ ਨਾਲ 2 ਸਿੰਘ ਹੋਰ ਜਿਹੜੇ ਕਿ ਭਾਈ ਜਸਬੀਰ ਸਿੰਘ ਔਰ ਕਰਨ ਸਿੰਘ, ਉਹ ਵੀ ਉਦੋਂ ਦੇ ਜਲਾਵਤਨੀ 'ਚ ਨੇ। ਹਾਲਾਂਕਿ 2 ਸਿੰਘ ਭਾਈ ਸਤਨਾਮ ਸਿੰਘ ਔਰ ਤਜਿੰਦਰਪਾਲ ਸਿੰਘ ਉਹ ਵਾਪਸ ਪੰਜਾਬ ਮੁੜੇ ਔਰ ਉੱਥੇ ਵੀ ਉਹਨਾਂ ਨੇ ਸਫ਼ਰ ਕੀਤਾ। ਇਹਨਾਂ 'ਚੋਂ ਅਸੀਂ ਦੇਖਦੇ ਹਾਂ ਕਿ ਸਤਨਾਮ ਸਿੰਘ ਉੱਥੋਂ ਨਿਕਲ ਕੇ ਅਮਰੀਕਾ ਵੀ ਆਏ, ਇੱਥੇ ਵੀ ਉਹਨਾਂ ਨੇ ਜੇਲ੍ਹ ਕੱਟੀ। ਕੁਝ ਸਾਲਾਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਉਹ ਐਕਸਟ੍ਰਾਡਾਈਟ ਕਰਕੇ ਇੰਡੀਆ ਭੇਜ ਦਿੱਤਾ ਗਿਆ ਔਰ ਉੱਥੇ ਉਹਨਾਂ ਨੇ ਕੇਸ ਜਿੱਤਿਆ, ਉਹਨਾਂ ਨੂੰ ਉੱਥੇ ਜੇਲ੍ਹ ਨਹੀਂ ਕੱਟਣੀ ਪਈ। ਲੇਕਿਨ ਤਜਿੰਦਰਪਾਲ ਸਿੰਘ ਕੈਨੇਡਾ ਪਹੁੰਚ ਗਏ ਸੀ, ਪਰ ਕੈਨੇਡਾ 'ਚੋਂ ਉਹਨਾਂ ਨੂੰ ਵਾਪਸ ਭੇਜਿਆ ਗਿਆ। ਸੋ ਇਹਨਾਂ ਸਾਰੇ ਸਿੰਘਾਂ ਦੀ ਕਹਾਣੀ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਕੱਲੀ ਇੱਕ, ਜੇ ਅਸੀਂ ਹਾਲੀਵੁੱਡ ਦੀ ਫਿਲਮ ਕਹੀਏ ਤੇ ਉਸ ਦਾ ਰੁਤਬਾ ਰੱਖਦੀ ਹੈ, ਸੰਘਰਸ਼ ਦੀ ਕਹਾਣੀ ਹੈ। ਬਿਲਕੁਲ, ਕਿਉਂਕਿ ਦੇਖੋ ਜਦੋਂ ਅਸੀਂ ਕਿਸੇ ਵਾਕਿਆ ਦਾ ਜ਼ਿਕਰ ਕਰਦੇ ਹਾਂ, ਬਹੁਤਿਆਂ ਦੇ ਲਈ ਤਾਂ ਜੀ ਇਹ ਹਾਈਜੈਕਿੰਗ ਹੋਈ, ਉਹਦੇ 'ਚ ਆਹ ਮੰਗਾਂ ਸੀ, ਫਿਰ ਇਹ ਹੋਇਆ, ਪਰ ਤੁਸੀਂ ਦੇਖੋ ਕਿ ਇਹਦੇ 'ਚ ਕਿੰਨਾ ਕੁਛ ਪ੍ਰਭਾਵਿਤ ਹੁੰਦਾ ਹੈ। ਪਹਿਲਾਂ ਤਾਂ ਕੌਮ ਦੇ ਇਮੇਜ ਤੋਂ ਜਾਂ ਨਿਸ਼ਾਨੇ ਤੇ ਫੋਕਸ ਹੁੰਦਾ ਹੈ। ਬਿਲਕੁਲ, ਫਿਰ ਪਰਿਵਾਰ, ਮਾਵਾਂ, ਪਿਓ, ਪਤਨੀਆਂ, ਬੱਚੇ। ਫਿਰ ਜਦੋਂ ਤੁਸੀਂ ਚਲੇ ਗਏ ਕਿਸ ਹਾਲ 'ਚੋਂ ਜਿੱਥੇ ਤੁਸੀਂ ਗਏ ਹੋ ਉੱਥੇ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਹੈ, ਉੱਥੋਂ ਦੀ ਫਿਰ ਜਿਹੜੀ ਹੈ ਤੁਹਾਡੇ ਲਈ ਮੁਸ਼ਕਲਾਂ, ਔਕੜਾਂ। ਔਰ 14 ਸਾਲ ਇਹਨਾਂ ਸਾਰਿਆਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ ਕੱਟੀਆਂ ਨੇ। ਜਹਾਜ਼ ਜਿਹੜਾ ਉਹ ਭਾਰਤ ਤੋਂ ਉਡਾ ਕੇ ਲਾਹੌਰ ਲੈ ਕੇ ਗਏ ਔਰ ਉਹਦੇ ਤੋਂ ਬਾਅਦ ਵੀ, ਕਿਉਂਕਿ ਬੇਸ਼ੱਕ ਇੰਟਰਨੈਸ਼ਨਲ ਕਾਨੂੰਨ ਦੇ ਥੱਲੇ ਜਦੋਂ ਇੱਕ ਥਾਂ ਤੁਸੀਂ ਇੱਕ ਜੁਰਮ ਦੀ ਸਜ਼ਾ ਕੱਟ ਲਈ ਹੈ, ਦੂਸਰੀ ਥਾਂ ਤੁਹਾਡੇ ਤੇ ਟ੍ਰਾਇਲ ਨਹੀਂ ਚੱਲ ਸਕਦਾ, ਪਰ ਭਾਰਤ ਵਰਗਾ ਜ਼ਾਲਮ ਸਿਸਟਮ ਉਹਨਾਂ ਨੇ ਤਾਂ ਈਵਨ ਜੇ ਅਸੀਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਗੱਲ ਕਰੀਏ, 14 ਸਾਲ ਪਾਕਿਸਤਾਨ ਜੇਲ੍ਹ ਕੱਟਣ ਤੋਂ ਬਾਅਦ ਜੇ ਔਰ ਇਸ ਪੀਰੀਅਡ 'ਚ ਉਹਨਾਂ ਨਾਲ ਕੀ ਕੁਛ ਵਾਪਰਿਆ ਉਹ ਸਾਰੀ ਇੱਕ ਵੱਖਰੀ ਕਹਾਣੀ ਹੈ। ਲੇਕਿਨ ਉਹਨਾਂ ਨੂੰ ਫਿਰ ਭਾਰਤ ਨੇ ਜਿਹੜੀ ਲਿਸਟ ਪਾਕਿਸਤਾਨ ਨੂੰ ਦਿੱਤੀ ਕਿ ਜੀ ਆਹ 20 ਬੰਦੇ ਸਾਨੂੰ ਦਿਓ ਐਕਸਟ੍ਰਾਡਾਈਟ ਕਰਕੇ, ਜਿਨ੍ਹਾਂ 'ਚ 15 ਜਿਹੜੇ ਨੇ ਜ਼ਾਹਰ ਹੈ ਉਹ ਦਾਊਦ ਇਬਰਾਹਿਮ ਔਰ ਦੂਸਰੇ ਲੋਕ ਸੀ, ਜਿਹੜੇ 5 ਹੋਰ ਮੰਗੇ ਪਾਕਿਸਤਾਨ ਤੋਂ, ਜਿਹੜੇ 5 ਸਿੱਖ ਨੇ, ਉਹਨਾਂ 'ਚ ਭਾਈ ਗਜਿੰਦਰ ਸਿੰਘ ਵੀ ਸ਼ਾਮਲ ਨੇ। ਸੋ ਮਤਲਬ ਇਹ ਹੈ ਕਿ ਉਹਨਾਂ ਦੀ ਜਲਾਵਤਨੀ ਜਿਹੜੀ ਹੈ ਉਹ 40 ਸਾਲ ਤੋਂ, ਔਰ ਇਸ ਵੇਲੇ ਲਗਭਗ 81 ਸਾਲ ਉਹਨਾਂ ਦੀ ਉਮਰ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿੱਥੇ ਅਸੀਂ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਔਰ ਅਕਸਰ ਮੈਂ ਇਹ ਦੁਹਰਾਉਂਦਾ ਕਹਿੰਦਾ ਸ਼ਹੀਦ ਦਾ ਰੁਤਬਾ ਤਾਂ ਬਹੁਤ ਵੱਡਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਹ ਗੁਰੂ ਦੀ ਗੋਦ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਪਰ ਜੇ ਅਸੀਂ ਇਨਸਾਨੀ ਜਜ਼ਬਿਆਂ ਦੇ ਢੰਗ ਤੋਂ ਦੇਖੀਏ, ਡੇ ਟੂ ਡੇ ਲਾਈਫ, ਆਪਣੇ ਸਮਾਜ ਦਾ ਵਰਤਾਰਾ ਦੇਖੀਏ, ਤੇ ਫਿਰ ਜਿਹੜਾ ਸੰਘਰਸ਼ ਦੇ ਲਈ, ਕੌਜ਼ ਦੇ ਲਈ, ਖਾਲਿਸਤਾਨ ਦੇ ਲਈ ਹਰ ਦਿਨ ਜਿਉਣਾ ਨਹੀਂ, ਹਰ ਪਲ ਜਿਉਣਾ, ਉਹ ਤੁਹਾਡਾ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਦਾ। ਤੁਸੀਂ ਤਾਂ ਕੁਛ ਹਾਲਤਾਂ 'ਚ ਹਰ ਪਲ ਮਰ ਰਹੇ ਹੁੰਦੇ ਹੋ। ਇਸ ਲਈ ਨਹੀਂ ਕਿ ਤੁਸੀਂ ਤੰਗਦਸਤੀਆਂ ਤੋਂ ਦੁਖੀ ਹੋ, ਇਸ ਲਈ ਬਹੁਤ ਵਾਰ ਤੁਹਾਡੇ ਆਪਣਿਆਂ ਦਾ ਵਰਤਾਰਾ ਤੁਹਾਨੂੰ ਪੀੜ ਦੇ ਰਿਹਾ ਹੁੰਦਾ। ਬਹੁਤ ਵਾਰ ਤੁਹਾਡੀ ਆਪਣਿਆਂ ਦੀ ਬਿਲਕੁਲ ਜਿਹਨੂੰ ਕਹਿੰਦੇ ਨੇ ਕਿ ਅਣਗੌਲਾਪਨ, ਜਿਨ੍ਹਾਂ ਨੂੰ ਜਿਹੜੇ ਇੱਕ ਵੱਖਰੀ ਦੌੜ 'ਚ ਲੱਗੇ ਹੋਏ ਨੇ, ਕੋਈ ਧਨ ਕਮਾ ਰਿਹਾ, ਕੋਈ ਕੁਛ ਕਰ ਰਿਹਾ, ਕਿਸੇ ਹੋਰ ਦੌੜ 'ਚ ਨੇ, ਫਿਰ ਉਹ ਵੀ
ਜਿਹੜੇ ਸਿਰਫ ਤੇ ਸਿਰਫ ਜਿਨ੍ਹਾਂ ਦੇ ਹਿੱਸੇ ਨਿੰਦਿਆ ਹੀ ਆਈ ਹੈ, ਕ੍ਰਿਟਿਸਿਜ਼ਮ ਹੀ ਆਇਆ, ਉਹਨਾਂ ਨੂੰ ਕੋਈ ਗੱਲ ਪੋਜ਼ਿਟਿਵ ਜਾਂ ਸਾਰਥਕ ਨਹੀਂ ਲੱਗਦੀ। ਉਹਨਾਂ ਨੇ ਹਰ ਇੱਕ ਚੋਂ ਜਿਹੜਾ ਹੈ ਉਹ ਕੁਛ ਨਾ ਕੁਛ ਨੈਗੇਟਿਵ ਕੱਢਣਾ ਹੀ ਹੁੰਦਾ ਬਿਲਕੁਲ, ਔਰ ਉਹ ਬਹਿਣ ਨਹੀਂ ਦਿੰਦੇ। ਔਰ ਇਹ ਭਾਈ ਗਜਿੰਦਰ ਸਿੰਘ ਇਹਦੇ ਬਾਵਜੂਦ, ਔਰ ਇਹ ਇਕੱਲਾ ਇਹ ਨਹੀਂ ਹੈ ਵੀ ਉਹਨਾਂ ਦਾ ਖਾਲਿਸਤਾਨ ਦਾ ਸਫ਼ਰ 에ਅਰ ਜੈਕਿੰਗ ਤੋਂ 29 ਸਤੰਬਰ 1981 ਨੂੰ ਸ਼ੁਰੂ ਹੁੰਦਾ ਹੈ। ਉਸ ਤੋਂ ਬਹੁਤ ਪਹਿਲਾਂ 70ਵਿਆਂ 'ਚ ਜਦੋਂ ਉਹਨਾਂ ਨੇ ਦਲ ਖਾਲਸਾ ਬਾਕੀ ਵੀਰਾਂ ਦੇ ਨਾਲ ਮਿਲ ਕੇ ਉਸ ਦੀ ਨੀਂਹ ਰੱਖੀ, ਔਰ ਉਦੋਂ ਹੀ ਨਿਸ਼ਾਨਾ ਇਹ ਉਹ ਪੀਰੀਅਡ ਸੀ ਜਦੋਂ ਅਜੇ ਬਾਕੀ ਕੌਮ ਤਾਂ ਬਹੁਤ ਸਾਰੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਆਪਣੇ ਆਪ ਨੂੰ ਜਿਹੜੇ ਆ ਉਹ ਖਾਲਿਸਤਾਨੀ ਕਹਿਣ ਲੱਗੇ। ਉਹਨਾਂ ਜ਼ਮਾਨਿਆਂ 'ਚ ਡ੍ਰੀਮ ਕਰਨਾ, ਔਰ ਉਹਨਾਂ ਦੀ ਜਿਹੜੀ ਨਜ਼ਮਾਂ ਦੀ ਜਿਹੜੀ ਹੈ ਕਿਤਾਬ 5 ਤੀਰ ਹੋਰ, ਅਸੀਂ ਅਕਸਰ ਜ਼ਿਕਰ ਕਰਦੇ ਕਿ ਉਦੋਂ ਕਿਸੇ ਨੇ ਅਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸੀਨ ਤੇ ਨਹੀਂ ਸੀ ਉਭਰੇ। ਉਹ ਤਾਂ 1977 ਦੇ ਵਿੱਚ ਦਮਦਮੀ ਟਕਸਾਲ ਦੀ ਉਹਨਾਂ ਨੂੰ ਸੇਵਾ ਮਿਲਦੀ ਹੈ। ਔਰ 1970ਵਿਆਂ 'ਚ ਇਹ ਡ੍ਰੀਮ ਕਰਨਾ ਕਿ ਹੇ ਗੁਰੂ ਕਲਗੀਧਰ ਪਾਤਸ਼ਾਹ ਕੋਈ ਭੇਜ ਬਾਬਾ ਬੰਦਾ ਸਿੰਘ ਬਹਾਦਰ, ਜਿਵੇਂ ਤੁਸੀਂ ਉਹਨਾਂ ਨੂੰ 5 ਤੀਰਾਂ ਦੀ ਬਖਸ਼ਿਸ਼ ਕੀਤੀ ਸੀ, ਇਵੇਂ ਕੋਈ 5 ਤੀਰਾਂ ਵਾਲਾ ਬਾਬਾ ਭੇਜ। ਫਿਰ ਆ ਗਿਆ ਤੀਰਾਂ ਵਾਲਾ ਬਾਬਾ, ਔਰ ਜੋ ਕੁਛ ਫਿਰ ਪੰਜਾਬ ਦੀ ਸਟੇਜ ਦੇ ਉੱਤੇ ਜਿਸ ਕਿਸਮ ਦੀ ਉਹ ਸ਼ੇਰ ਪਬਕਾਰ ਗੂੰਜੀ ਕਿ ਇਹ ਮੰਗਾ ਨਹੀਂ, ਇਹ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਉਹ ਸ਼ੇਰ ਪਬਕਾਰ ਸੰਤ ਭਿੰਡਰਾਂ ਵਾਲਿਆਂ ਦੀ, ਫਿਰ ਉਸ ਸ਼ੇਰ ਪਬਕਾਰ ਚੋਂ ਜਿੰਨੇ ਸੁੱਤੇ ਸੀ ਉਹ ਸਾਰੇ ਜਾਗੇ, ਗਫਲਤ ਚੋਂ ਉੱਠੇ, ਤੇ ਫਿਰ ਜੂਨ 84 ਦੇ ਘੱਲੂਘਾਰੇ ਦੇ ਯੋਧੇ, ਔਰ ਉਸ ਤੋਂ ਬਾਅਦ ਇੱਕ ਲਗਾਤਾਰ ਜਿਹੜਾ ਉਹ ਸ਼ਹੀਦੀ ਗਾਨੇ ਬਣ ਕੇ ਮੈਦਾਨ ਦੇ ਵਿੱਚ ਰਣ ਤੱਤੇ ਵਿੱਚ ਜੂਝਣ ਵਾਲਾ ਕੇਸਰੀ ਕਾਫਲਾ, ਇਹ ਇੱਕ ਉਹ ਦਾਸਤਾਨ ਹੈ ਜਿਹੜੀ ਇਤਿਹਾਸ ਦਾ ਇੱਕ ਉਹ ਗੋਲਡਨ ਚੈਪਟਰ ਹੈ। ਇਹ ਕਾਲਾ ਦੌਰ ਨਹੀਂ ਹੈ। ਇਹ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੀਏ ਕਿ ਜਿਹੜੇ ਇਸ ਰਸਤੇ ਤੁਰਦੇ ਨੇ, ਐਸਟੈਬਲਿਸ਼ਮੈਂਟਸ, ਹਕੂਮਤਾਂ, ਉਹਨਾਂ ਨੂੰ ਦਹਿਸ਼ਤਗਰਦ, ਆਤੰਕਵਾਦੀ, ਬੈਂਡਿਟ, ਲੁਟੇਰੇ ਇਹੋ ਜਿਹੇ ਲਕਬਾਂ ਨਾਲ ਹੀ ਨਵਾਜਦੀ ਹੈ। ਪਰ ਜਦੋਂ ਉਹ ਆਪਣਾ ਨਿਸ਼ਾਨਾ ਹਾਸਲ ਕਰ ਲੈਂਦੇ ਨੇ, ਉਹੀ ਯੋਧੇ ਹੁੰਦੇ ਨੇ, ਉਹੀ ਫਰੀडम ਫਾਈਟਰ ਹੁੰਦੇ ਨੇ, ਉਹੀ ਨਾਇਕ ਹੁੰਦੇ ਨੇ, ਉਹੀ ਤੁਹਾਡੀ ਕੌਮ ਦੇ ਉਸ ਅਸਮਾਨ ਦੇ ਰੋਸ਼ਨ ਸਿਤਾਰੇ ਹੁੰਦੇ ਨੇ, ਔਰ ਉਹੀ ਇਤਿਹਾਸ ਦੇ ਵਿੱਚ ਫਿਰ ਅਗਲੀਆਂ ਜਨਰੇਸ਼ਨਾਂ ਦੀ ਮੋਟੀਵੇਸ਼ਨ ਹੁੰਦੇ ਨੇ। ਔਰ ਭਾਈ ਗਜਿੰਦਰ ਸਿੰਘ, ਕਿਉਂਕਿ ਉਹਨਾਂ ਦੇ ਉੱਤੇ ਅਸੀਂ ਗੱਲ ਖਾਸ ਤੌਰ ਤੇ ਕਰ ਰਹੇ ਹਾਂ, ਪਰ ਜਿਵੇਂ ਮੈਂ ਕਿਹਾ ਕਿ ਅਸੀਂ ਉਹਨਾਂ 4 ਬਹਾਦਰ ਸਿੰਘ ਜਿਨ੍ਹਾਂ ਨੇ ਨਾਲ ਉਸ ਸਫ਼ਰ ਨੂੰ ਕੱਟਿਆ, ਉਹਨਾਂ ਨੂੰ ਵੀ ਆਪਣਾ ਜਿਹੜਾ ਉਹ ਸੈਲੂਟ ਕਰਦੇ। ਔਰ ਇਹਨਾਂ ਦੀ ਇਸ ਮਹਾਨ ਕੁਰਬਾਨੀ ਨੂੰ, ਔਰ ਕੁਰਬਾਨੀ ਦਾ ਪਿਛੋਕੜ ਮੈਂ ਇਨ ਬਰੀਫ ਦੱਸਦਾ ਕਿ ਕਿਵੇਂ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ। ਖੁਦ ਗ੍ਰਿਫਤਾਰੀ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਲਾਲਾ ਜਗਤ ਨਾਰਾਇਣ, ਜਿਹੜਾ ਕਿ ਇੱਕ ਨਫ਼ਰਤ ਦਾ ਵਣਜਾਰਾ, ਇੱਕ ਹਿੰਦ ਸਮਾਚਾਰ ਗਰੁੱਪ ਜਲੰਧਰ ਤੋਂ ਜਿਹੜੇ ਅਖਬਾਰਾਂ ਕੱਢਦੇ ਸੀ ਹਿੰਦੀ 'ਚ, ਉਰਦੂ 'ਚ, ਪੰਜਾਬੀ 'ਚ, ਜਗਬਾਣੀ, ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਔਰ ਨਫ਼ਰਤ ਫੈਲਾ ਰਹੇ ਸੀ। ਔਰ ਪੰਜਾਬ ਦੇ ਵਿੱਚ ਸਿੱਖ ਰਵਾਇਤਾਂ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਭ ਦੇ ਲਈ ਜਿਹੜੀ ਜਿੰਨੀ ਨਫ਼ਰਤ ਉਹਨਾਂ ਨੇ ਫੈਲਾਈ, ਉਹ ਅੱਜ ਵੀ ਜਦੋਂ ਹੁਣ ਗਵਰਨਰ ਪਾਂਡੇ ਨੇ ਆਪਣੀ ਮਰਨ ਤੋਂ ਵੀ ਬਾਅਦ, ਉਸ ਦੇ 12 ਸਾਲ ਬਾਅਦ ਉਹਦੀ ਧੀ ਨੇ ਕਿਤਾਬ ਪਬਲਿਸ਼ ਕੀਤੀ ਹੈ, ਤੇ ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇਹ ਵਰਨੈਕੂਲਰ ਜਿਹੜਾ ਮੀਡੀਆ, ਜਿਹੜਾ ਕਿ ਹੇਟਰਡ ਜਿਹਨੇ ਫੈਲਾਈ, ਜ਼ਾਹਰ ਹੈ ਵੀ ਇਹ ਜਗਤ ਨਾਰਾਇਣ ਵਰਗੇ ਔਰ ਵਰਿੰਦਰ ਵਰਗੇ ਲੋਕ ਸੀ ਸ਼ਾਮਲ। ਔਰ ਉਸ ਦੌਰ 'ਚ ਕਿਉਂਕਿ ਸੰਤ ਭਿੰਡਰਾਂ ਵਾਲਿਆਂ ਨੇ ਖੁਦ 2 ਲੱਖ ਦੇ ਲਗਭਗ ਉੱਥੇ ਸੰਗਤਾਂ ਦਾ ਇਕੱਠ ਸੀ, ਉਸ ਦੇ ਵਿੱਚ ਗ੍ਰਿਫਤਾਰੀ ਦਿੱਤੀ। ਔਰ ਮੇਰੇ ਲਈ ਵੀ ਇਹ 40 ਸਾਲ ਦਾ ਸਫ਼ਰ ਮੇਰੇ ਬਚਪਨ ਜਾਂ ਅਰਲੀ ਯੰਗਰ ਡੇਜ਼ ਤੋਂ ਹੁਣ ਤੱਕ ਦਾ ਸਫ਼ਰ ਹੈ, ਕਿਉਂਕਿ ਮੈਂ 20 ਸਤੰਬਰ ਦੇ ਉਸ 1981 ਵਾਲੇ ਸਮਾਗਮ ਦੇ ਵਿੱਚ ਸ਼ਾਮਲ ਸੀ ਐਜ਼ ਏ ਸਟੂਡੈਂਟ। ਅਸੀਂ ਜਲੰਧਰੋਂ ਖਾਸ ਤੌਰ ਤੇ ਗਏ, ਅਸੀਂ ਉਹ ਸਾਰੇ ਨੂੰ ਵੀ ਦੇਖਿਆ, ਔਰ ਕਿਵੇਂ ਗ੍ਰਿਫਤਾਰੀ ਤੋਂ ਇੱਕਦਮ ਬਾਅਦ ਅਨਪ੍ਰੋਵੋਕਡ ਫਾਇਰਿੰਗ CRPF ਨੇ ਕੀਤੀ। ਉੱਥੇ 13 ਸਿੰਘ ਸ਼ਹੀਦ ਹੋਏ। ਮੈਂ ਉਹਨਾਂ ਦਾ ਵਗਦਾ ਖੂਨ ਉਹਨਾਂ ਨੂੰ ਲੈ ਕੇ ਜਾਂਦਿਆਂ ਵੀ ਜਿਵੇਂ ਇੱਕ ਕੈਂਪ, ਇੱਕ ਟੈਂਟ ਦੇ ਵਿੱਚ ਲਿਆਂਦਾ ਗਿਆ, ਉੱਥੇ ਵੀ ਮੌਜੂਦ ਸੀ। ਹੁਣ ਇਹ ਇੱਕ ਇੰਨਾ ਵੱਡਾ ਸਿੱਖ ਕੌਮ ਦੇ ਲਈ ਸ਼ੌਕ ਸੀ, ਝਟਕਾ ਸੀ, ਕਿਉਂਕਿ ਉਸ ਤੋਂ ਪਹਿਲਾਂ ਚੰਦੋ ਕਲਾਂ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੀ ਬੇਅਦਬੀ ਹੋ ਚੁੱਕੀ ਸੀ। ਚੰਦੋ ਕਲਾਂ 'ਚ ਜਿਹੜੇ ਸਿੱਖ ਸਨ ਦਮਦਮੀ ਟਕਸਾਲ ਨਾਲ ਗੱਡੀਆਂ ਸਾੜ ਦਿੱਤੀਆਂ ਗਈਆਂ ਸੀ, ਜਿਨ੍ਹਾਂ 'ਚ ਸੈਂਚੀਆਂ ਦੀ ਬੇਅਦਬੀ ਹੋਈ। ਮਾਰ ਕੁਟਾਈ ਦਾ ਸਿਲਸਿਲਾ ਸੀ। ਇੱਕ ਟੈਰਰ ਔਰ ਦਰਬਾਰਾ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ ਸੰਤ ਭਿੰਡਰਾਂਵਾਲੇ ਜ਼ਕਰੀਆ ਕਹਿ ਕੇ ਸੰਬੋਧਨ ਹੁੰਦੇ ਸਨ, ਪੂਰਾ ਜ਼ੁਲਮ ਚੱਲ ਰਿਹਾ ਸੀ। ਔਰ ਸੰਤ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਜਿਹੜੀ ਹੈ ਇਸ ਨੇ ਕੌਮ ਦੇ ਅੰਦਰ ਇੱਕ ਬਹੁਤ ਜ਼ਬਰਦਸਤ ਰੋਹ ਪੈਦਾ ਕੀਤਾ ਔਰ ਇਹ ਨਜ਼ਰ ਆ ਗਿਆ ਕਿ ਵੀ ਹੁਣ ਸਰਕਾਰ ਜੇ ਸਾਡੇ ਨਾਇਕ ਨੂੰ ਫੜ ਰਹੀ ਹੈ ਤੇ ਸਿੱਧਾ ਸਿੱਧਾ ਜਿਹੜਾ ਹੈ ਇਹ ਹੁਣ ਸਾਡੀ ਨਸਲਕੁਸ਼ੀ ਦੇ ਏਜੰਡੇ ਨੂੰ ਲਾਗੂ ਕਰਨਗੇ। ਔਰ ਠੀਕ 20 ਸਤੰਬਰ 1981 ਤੋਂ 9 ਦਿਨ ਬਾਅਦ ਜਦੋਂ ਇਹ ਖਬਰ ਦੁਨੀਆ ਭਰ ਦੇ ਮੀਡੀਆ ਦੇ ਵਿੱਚ, ਉਦੋਂ ਅਜੇ ਇਹ ਇਲੈਕਟ੍ਰੋਨਿਕ ਟੀਵੀ ਤੇ ਨਹੀਂ ਸਨ ਬਹੁਤੇ, ਲੇਕਿਨ ਉਹਨਾਂ ਦਾ ਆਪਣਾ ਦੂਰਦਰਸ਼ਨ ਤਾਂ ਸੀ, ਇਹ ਖਬਰ ਆਉਂਦੀ ਹੈ ਕਿ 5 ਸਿੱਖ ਨੌਜਵਾਨ ਔਰ ਜਿਨ੍ਹਾਂ ਦੇ ਮੈਂ ਨਾਮ ਫਿਰ ਦੁਹਰਾਦੇ ਹਾਂ, ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਜਸਬੀਰ ਸਿੰਘ, ਭਾਈ ਕਰਨ ਸਿੰਘ, ਭਾਈ ਤਜਿੰਦਰਪਾਲ ਸਿੰਘ, ਕਿ ਉਹ ਕਿਰਪਾਨ ਦੀ ਨੋਕ ਤੇ ਜਹਾਜ਼ ਲੈ ਉੱਡੇ ਨੇ। ਉਹਨਾਂ ਕੋਲ ਕੋਈ ਬੰਬ ਨਹੀਂ ਸੀ, ਕੋਈ ਹਥਿਆਰ ਨਹੀਂ ਸੀ, ਗਾਤਰੇ ਨਿੱਕੀ ਕਿਰਪਾਨ। ਉਹ ਕਾਕਪਿਟ ਦਾ ਦਰਵਾਜ਼ਾ ਉਹਨਾਂ ਨੇ ਖੋਲ੍ਹਿਆ, ਪਾਇਲਟ ਤੇ ਰੱਖਿਆ, ਚੱਲ ਬਈ। ਉਹ ਕਹਿੰਦਾ ਦੱਸੋ ਸਰਦਾਰ ਜੀ ਕਿੱਧਰ ਜਾਣਾ? ਕਹਿੰਦਾ ਚੱਲ ਲਾਹੌਰ ਨੂੰ। ਸੋ ਇਹ ਪਹਿਲੀ ਇਸ ਕਿਸਮ ਦੀ ਹਾਈਜੈਕਿੰਗ ਸੀ ਸਿੱਖ ਸੰਘਰਸ਼ ਦੀ। ਉਸ ਤੋਂ ਬਾਅਦ 6-7 ਜਿਹੜੀਆਂ ਨੇ ਹਾਈਜੈਕਿੰਗ, ਮੇਰੇ ਕੋਲ ਹੁਣ ਵੇਰਵੇ ਨਹੀਂ ਨੇ, ਉਹ ਹੋਈਆਂ ਉਹ ਜੂਨ 84 ਤੋਂ ਬਾਅਦ ਖਾਸ ਤੌਰ ਤੇ। ਲੇਕਿਨ ਜਿਹੜੇ ਪੈਸੇਂਜਰ ਵੀ ਸੀ ਉਸ ਜਹਾਜ਼ ਦੇ, ਜਿਨ੍ਹਾਂ 'ਚ ਬਹੁਤ ਸਾਰੇ ਜਿਹੜੇ ਨੇ ਗੈਰ ਇੰਡੀਅਨ ਸੀ, ਬਾਹਰ ਯੂਰਪੀਅਨ ਵੀ ਸੀ, ਉਹਨਾਂ ਨੇ ਵੀ ਤਾਰੀਫ ਕੀਤੀ। ਉਹਨਾਂ ਨੇ ਕਿਹਾ ਜੀ ਜਿਸ ਸੰਜਮ ਨਾਲ ਉਹਨਾਂ ਨੇ ਸਾਡੇ ਨਾਲ ਡੀਲ ਕੀਤਾ ਹੈ, ਜਿਵੇਂ ਕਿਸੇ ਦਾ ਕੋਈ ਨੁਕਸਾਨ ਪਹੁੰਚਾਉਣ ਦਾ ਮਨੋਰਥ ਨਹੀਂ। ਜਿਉਂ ਹੀ ਜਿਹੜਾ ਜਹਾਜ਼ ਹੈ ਉਹ ਲਾਹੌਰ 에ਅਰਪੋਰਟ ਤੇ ਲੈਂਡ ਕਰਦਾ ਹੈ, ਜ਼ਾਹਰ ਹੈ ਪਾਕਿਸਤਾਨ ਦੇ ਜਿਹੜੇ ਸਿਕਿਉਰਿਟੀ ਵਾਲਿਆਂ ਨੇ ਆ ਕੇ ਘੇਰ ਲਿਆ ਜਾਂ ਦੂਜੇ, ਤੇ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਉਹਨਾਂ 'ਚ ਪਹਿਲੀ ਮੰਗ ਸੀ ਸੰਤ ਭਿੰਡਰਾਂਵਾਲਿਆਂ ਦੀ ਰਿਹਾਈ, ਕਿ ਉਹਨਾਂ ਨੂੰ ਰਿਹਾ ਕਰੋ। ਫਿਰ ਜਿਹੜਾ ਉਹ ਸਿੱਖਾਂ ਦੀ ਜੋ ਚੱਲ ਰਿਹਾ ਸੀ ਉਹਦੇ ਖਿਲਾਫ ਆਵਾਜ਼ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੈਂਚੀਆਂ ਵਾਲਿਆਂ ਨੂੰ ਜਿਹੜੀ ਸਜ਼ਾ ਦੇਣ ਦੀ ਗੱਲ ਸੀ, ਇਸ ਕਿਸਮ ਦੀਆਂ ਡਿਮਾਂਡ ਸੀ। ਪਰ ਓਵਰਨਾਈਟ ਇਸ ਗੱਲ ਨੇ ਜਿਹੜਾ ਅਦਰਵਾਈਜ਼ ਤਾਂ ਲੋਕਲ ਖਬਰਾਂ ਕਿਲ ਹੋ ਰਹੀਆਂ ਸੀ, ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ ਹੋਇਆ ਸੀ, ਇੰਟਰਨੈਸ਼ਨਲੀ ਇਹ ਗੱਲ ਨੇ ਖੜਕਾ ਦਿੱਤਾ ਕਿ ਭਾਈ ਸਿੱਖ ਕੋਈ ਕੌਮ ਹੈ, ਉਹਨਾਂ ਦੀਆਂ ਕੋਈ ਮੰਗਾਂ ਨੇ, ਉਹਨਾਂ ਦਾ ਜਿਹੜਾ ਦੇ ਲੀਡਰ ਸੰਤ ਭਿੰਡਰਾਂਵਾਲੇ ਨੇ। ਸੋ ਇਹ ਮੈਂ ਸਮਝਦਾ ਵੀ ਬਹੁਤ ਵੱਡਾ ਕਾਰਨਾਮਾ ਸੀ ਪਾਕਿਸਤਾਨ ਦੇ ਵਿੱਚ ਜਿਹੜਾ ਇਹਨਾਂ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਔਰ ਟ੍ਰਾਇਲ ਚੱਲਿਆ ਉਹਨਾਂ ਦਾ, ਉਮਰ ਕੈਦ ਹੋਈ, 14-14 ਸਾਲ ਉਹਨਾਂ ਨੇ ਜੇਲ੍ਹ ਕੱਟੀ। ਔਰ ਉਸ ਤੋਂ ਬਾਅਦ ਜਿਹੜੇ ਦੂਸਰੇ ਸਿੰਘ ਨੇ, ਜਿਵੇਂ ਅਸੀਂ ਗੱਲ ਕੀਤੀ ਹੈ ਵੀ ਭਾਈ ਸਤਨਾਮ ਸਿੰਘ ਤੇ ਤਜਿੰਦਰਪਾਲ ਸਿੰਘ, ਉਹ ਤਾਂ ਵਾਪਸ ਪਹੁੰਚ ਗਏ। ਕਰਨ ਸਿੰਘ ਔਰ ਜਸਬੀਰ ਸਿੰਘ ਇਹ ਯੂਰਪ ਦੇ ਮੁਲਕਾਂ 'ਚ ਨੇ, ਔਰ ਭਾਈ ਗਜਿੰਦਰ ਸਿੰਘ ਆਪਣੇ ਮੁਕੱਦਸ ਧਰਤੀ ਜਿੱਥੇ ਸਾਡਾ ਮੱਕਾ ਮਦੀਨਾ ਹੈ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਉਸ ਧਰਤੀ ਤੇ ਨੇ। ਪਰ ਖੁੱਲ੍ਹ ਕੇ ਵਿਚਰਨ ਦਾ ਨਹੀਂ ਹੈ, ਕਿਉਂਕਿ ਭਾਰਤ ਸਰਕਾਰ ਨੇ ਉਹ ਦਬਾਅ ਬਣਾਇਆ ਹੋਇਆ ਹਮੇਸ਼ਾ ਹੀ ਕਿ ਐਕਸਟ੍ਰਾਡਾਈਟ ਕਰੋ। ਔਰ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੇ ਦਲ ਖਾਲਸਾ ਜਿਸ ਜਥੇਬੰਦੀ ਨੂੰ ਜਿਹੜਾ ਜਨਮ ਦਿੱਤਾ ਬਾਕੀਆਂ ਦੇ ਨਾਲ ਮਿਲ ਕੇ, ਉਸ ਜਥੇਬੰਦੀ ਨੇ ਇਹ 40 ਸਾਲਾ ਇਸ ਦਿਨ ਦੀ ਯਾਦ 29 ਸਤੰਬਰ 1981 ਦੀ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਜਿਹੜਾ ਉਹ ਖਾਸ ਸਮਾਗਮ ਕੀਤਾ। ਔਰ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਨੂੰ 5 ਜਿਹੜੇ ਇਹ ਬਹਾਦਰ ਯੋਧੇ ਨੇ ਇਹਨਾਂ ਨੂੰ ਗੋਲਡ ਮੈਡਲ ਦਿੱਤੇ। ਹਾਲਾਂ ਮੌਜੂਦ ਜਿਵੇਂ ਮੈਂ ਦੱਸਿਆ ਵੀ 3 ਤਾਂ ਬਾਹਰ ਨੇ, ਉਹ ਤਾਂ ਉੱਥੇ ਪਹੁੰਚ ਨਹੀਂ ਸੀ ਸਕਦੇ, ਲੇਕਿਨ ਉਸ ਦੇ ਵਿੱਚ ਜਿਹੜੇ ਨੇ ਸਤਨਾਮ ਸਿੰਘ ਔਰ ਤਜਿੰਦਰਪਾਲ ਸਿੰਘ ਉਹ ਮੌਜੂਦ ਸਨ ਉਸ ਸਮਾਗਮ ਦੇ ਵਿੱਚ। ਔਰ ਇਹਦੇ 'ਚ ਜਿਨ੍ਹਾਂ ਨੇ ਗੋਲਡ ਮੈਡਲ ਦਿੱਤਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਮੌਜੂਦ ਸਨ। ਖਾਲਿਸਤਾਨੀ ਇੱਕ ਹੋਰ ਆਈਡੀਆਲੋਗ ਯੋਧੇ ਭਾਈ ਨਾਰਾਇਣ ਸਿੰਘ ਚੌੜਾ ਮੌਜੂਦ ਸਨ। ਦਰਸ਼ਕ ਉਸ ਸਮਾਗਮ ਦੀਆਂ ਪਿਕਚਰਸ ਦੇਖ ਸਕਦੇ ਨੇ। ਔਰ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਮਿਲ ਕੇ ਜੂਨ 84 ਦੇ ਘੱਲੂਘਾਰੇ ਦੇ ਵੇੜੇ ਬਹਾਦਰੀ ਦੀਆਂ ਸਿਖਰਾਂ ਨੂੰ ਛੋਹਿਆ, ਉਹਨਾਂ ਦੇ ਭਰਾਤਾ ਸਰਦਾਰ ਬੇਅੰਤ ਸਿੰਘ ਮੌਜੂਦ ਸਨ। ਇਸ ਨੂੰ ਐਡਰੈਸ ਕੀਤਾ ਸਮਾਗਮ ਨੂੰ ਕੰਵਰਪਾਲ ਸਿੰਘ ਬਿੱਟੂ ਜਿਹੜੇ ਸਪੋਕਸਮੈਨ ਨੇ ਦਲ ਖਾਲਸਾ ਦੇ, ਉਹਨਾਂ ਦਾ ਇੰਟਰਵਿਊ ਵੀ ਹੈ, ਵਰਲਡ ਸਿੱਖ ਨਿਊਜ਼ ਨੇ ਕਵਰ ਕੀਤਾ। ਭਾਈ ਹਰਪਾਲ ਸਿੰਘ ਚੀਮਾ ਜਿਹੜੇ ਅਮਰੀਕਾ ਦੀ ਜੇਲ੍ਹ 'ਚ ਲਗਭਗ 12-13 ਸਾਲ ਰਹੇ, ਸਿੱਖ ਯੂਥ ਆਫ ਅਮਰੀਕਾ ਦੇ ਪ੍ਰਧਾਨ ਵੀ ਸੀ, ਹੁਣ ਉੱਥੇ ਦਲ ਖਾਲਸਾ ਦੇ ਪ੍ਰਧਾਨ ਨੇ। ਔਰ ਉਹਨਾਂ ਦਾ ਵੀ ਜਲਾਵਤਨੀ ਦਾ ਸਫ਼ਰ ਉਹਨਾਂ ਦਾ ਤਾਂ ਨਹੀਂ, ਉਹਨਾਂ ਦੀ ਸਿੰਘਣੀ ਸਾਹਿਬਾਂ ਸਿਐਟਲ 'ਚ ਨੇ, ਜਿਹੜੇ ਉਹ ਤੋਂ ਆਪਣੇ ਪਤੀ ਔਰ ਉਹਨਾਂ ਦਾ ਇੱਕ ਬੇਟਾ ਇੱਥੇ ਹੈ, ਬੇਟੀ ਕੈਨੇਡਾ 'ਚ ਪਹਿਲਾਂ ਪੰਜਾਬ 'ਚ ਰਹੀ। ਮੈਂ ਆਪਣੀ ਸਿਐਟਲ ਟ੍ਰਿਪ ਵੇਲੇ
ਉਹਨਾਂ ਨੂੰ ਜਿਹੜਾ ਭੈਣ ਜੀ ਰਾਜਵਿੰਦਰ ਕੌਰ ਮਿਲਿਆ। ਸੋ ਮੈਂ ਜਦੋਂ ਇਹ ਕਹਿੰਦਾ ਕਿ ਜਿਨ੍ਹਾਂ ਦੀ ਜੇ ਤੁਸੀਂ ਇਹ ਕਹਾਣੀ ਕਿ ਕਿਹਨਾਂ ਪਰਿਵਾਰਾਂ ਨੇ ਕਿਵੇਂ ਕਿਵੇਂ ਸਫ਼ਰ ਕੀਤਾ ਔਰ ਕਰ ਰਹੇ ਨੇ, ਔਰ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਤਾਜ਼ਾ ਹੋਇਆ ਸੀ, ਉਹਨਾਂ ਦੇ ਘਰ ਬੱਚੀ ਨੇ ਜਨਮ ਲਿਆ ਬਿਕਰਮਜੀਤ ਕੌਰ ਜਿਹੜੇ ਹੁਣ ਇੰਗਲੈਂਡ 'ਚ ਰਹਿੰਦੇ ਨੇ, ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਮਨਜੀਤ ਕੌਰ, ਉਹਨਾਂ ਨੇ ਉੱਥੇ ਕਿਵੇਂ ਦਿਨ ਕੱਟੇ, ਕਿਵੇਂ ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਮਾਤਾ, ਉਹਨਾਂ ਨੂੰ ਹਰਾਸਮੈਂਟ 'ਚੋਂ ਗੁਜ਼ਰਨਾ ਪਿਆ। ਔਰ ਇਹ ਸਾਰੀ ਜਿਹੜੀ ਕਹਾਣੀ ਹੈ ਇਸ ਨੂੰ ਕਿਉਂਕਿ ਭਾਈ ਗਜਿੰਦਰ ਸਿੰਘ ਵੱਡੇ ਸ਼ਾਇਰ ਨੇ, ਉਹ ਸਮੇਂ-ਸਮੇਂ ਨਜ਼ਮਾਂ ਦੇ ਰੂਪ 'ਚ ਲਿਖਦੇ ਰਹਿੰਦੇ ਨੇ, ਔਰ ਮੈਂ ਕਿਉਂਕਿ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਘਾਲਣਾ ਔਰ ਬਾਕੀ ਹਾਈਜੈਕਰ ਸਿੰਘਾਂ ਦੀ ਘਾਲਣਾ ਨੂੰ ਸਮਰਪਿਤ ਕੀਤਾ ਤੇ ਮੈਂ ਉਹਨਾਂ ਦੀਆਂ ਹੀ ਜਿਹੜੀਆਂ ਉਹਨਾਂ ਨੇ ਇਸ ਸਾਰੇ ਪੀਰੀਅਡ 'ਚ ਕੁਝ ਲਿਖਿਆ, ਕੁਝ ਨਜ਼ਮਾਂ ਮੈਂ ਕੱਢੀਆਂ ਨੇ, ਔਰ ਜਲਾਵਤਨੀ ਦੇ 40 ਸਾਲ ਦੇ ਥੱਲੇ ਅੱਜ ਸੋਸ਼ਲ ਮੀਡੀਆ ਤੇ ਵੀ ਕਾਫੀ ਕੁਝ ਚੱਲ ਰਿਹਾ, ਔਰ ਉਹਨਾਂ ਨੇ ਇੱਕ ਪਾਰਟ ਜਿਹੜੀ ਉਹਨਾਂ ਦੀ ਇੱਕ ਨਜ਼ਮਾਂ ਦੀ ਕਿਤਾਬ ਕੁਝ ਸਾਲ ਪਹਿਲਾਂ ਛਾਇਆ ਹੋਈ ਸੀ, ਸੁਪਨੇ ਤੋਂ ਸੰਘਰਸ਼ ਵੱਲ, ਤੇ ਉਹਦੇ 'ਚ ਫਰੰਟ ਪੇਜ ਦੇ ਉੱਤੇ ਔਰ ਇਹ ਕਿਤਾਬ ਜਿਹੜੀ ਹੈ ਇਹਦੇ 'ਚ ਉਹਨਾਂ ਦੀਆਂ ਸਿਲੈਕਟ ਪੋਮਸ ਨੇ, ਉਹਦੇ 'ਚ ਉਹਨਾਂ ਨੇ ਕਿਹਾ ਸੀ ਸੁਪਨਾ ਸਾਕਾਰ ਕਰਨਾ ਹੈ, ਕਰਨਾ ਹੀ ਕਰਨਾ ਹੈ, ਹਰ ਹਾਲ 'ਚ ਕਰਨਾ ਹੈ, ਅਸਾਂ ਮਰ ਜੰਮਣਾ ਹੈ ਤੇ ਜਮ ਮਰਨਾ ਹੈ, ਭਾਵੇਂ 100 ਜਨਮ ਲੱਗ ਜਾਣ, ਸੁਪਨਾ ਸਾਕਾਰ ਕਰਨਾ ਹੈ। ਇੱਕ ਸੁਪਨਾ ਦੇਖਿਆ ਸੀ ਸਵੈਮਾਨ ਨਾਲ ਜੀਣ ਦਾ, ਆਪਣੇ ਘਰ-ਬਾਰ ਦਾ, ਖਾਲਸਾ ਦਰਬਾਰ ਦਾ, ਕੌਮ ਦੇ ਸਿਰ ਤਾਜ ਦਾ, ਮੁੜ ਗਵਾਏ ਹੋਏ ਰਾਜ ਦਾ। ਔਰ ਇਸੇ ਹੀ ਨਜ਼ਮ ਦੇ ਬੈਕ ਦੇ ਉੱਤੇ ਜਿਹੜੇ ਉਹਨਾਂ ਨੇ ਲਿਖਤ ਦੇ ਵਿੱਚ ਕਿਹਾ ਕਿ ਪੀੜ ਕੀ ਹੁੰਦੀ ਹੈ, ਜਿਹੜੇ ਇਸ ਰਸਤੇ ਤੇ ਤੁਰਦੇ ਨੇ, ਇਹੀ ਨਹੀਂ ਕਿ ਸਿੱਖ ਕੌਮ ਦੀ ਪੀੜ ਜਾਂ ਖਾਲਿਸਤਾਨ ਦੀ ਕਾਇਮੀ ਇਹੀ ਹੈ। ਉਹ ਇਹ ਕਹਿੰਦੇ ਨੇ ਬੇਗੁਨਾਹਾਂ ਦਾ ਲਹੂ ਕਿਤੇ ਵੀ ਡੁੱਲੇ, ਨਿਊਯਾਰਕ ਵਿੱਚ ਜਾਂ ਅਫਗਾਨਿਸਤਾਨ ਵਿੱਚ, ਕਸ਼ਮੀਰ ਵਿੱਚ ਜਾਂ ਫਲਸਤੀਨ ਵਿੱਚ, ਗੁਜਰਾਤ ਵਿੱਚ ਜਾਂ ਪੰਜਾਬ ਵਿੱਚ, ਮੇਰੇ ਦਿਲ ਵਿੱਚ ਇੱਕ ਚੀਸ ਜਿਹੀ ਜ਼ਰੂਰ ਉੱਠਦੀ ਹੈ, ਇਸ ਵਿੱਚ ਮੇਰੀ ਸੋਚ ਦਾ ਕਸੂਰ ਹੈ ਜਾਂ ਮੇਰੇ ਕਵੀ ਦਿਲ ਦਾ, ਮੇਰੇ ਲਈ ਕਹਿਣਾ ਔਖਾ ਹੈ, ਮਾਰੇ ਜਾਣ ਵਾਲਿਆਂ ਦੀਆਂ ਮਾਵਾਂ ਦੇ ਵੈਣਾਂ ਵਿੱਚੋਂ ਉੱਠਦਾ ਦਰਦ, ਨਿਊਯਾਰਕ, ਪੰਜਾਬ, ਕਸ਼ਮੀਰ ਤੇ ਗੁਜਰਾਤ ਸਭ ਥਾਂ ਇੱਕੋ ਜਿਹਾ ਹੁੰਦਾ, ਮਾਵਾਂ ਦੇ ਵੈਣ ਤਾਂ ਉਹੀ ਨੇ ਹਰ ਧਰਤੀ ਦੇ। ਫਿਰ ਉਹ ਕਹਿੰਦੇ ਨੇ ਕਿ ਪਹਿਲੇ ਦਿਨ ਤੇ ਪਹਿਲੇ ਕਦਮ ਤੋਂ ਹੀ ਮੇਰੀ ਲੜਾਈ ਸਿੱਖ ਕੌਮ ਦੀ ਆਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੜਾਈ ਰਹੀ ਹੈ। ਕਿਸੇ ਨਾਲ ਜ਼ਿਆਦਤੀ ਦੀ, ਕਿਸੇ ਦੂਜੇ ਦੇ ਸਵੈਮਾਨ ਨੂੰ ਠੇਸ ਪਹੁੰਚਾਉਣ ਦੀ ਜਾਂ ਕਿਸੇ ਦਾ ਹੱਕ ਖੋਹਣ ਦੀ ਸੋਚ ਮੇਰੀ ਲੜਾਈ ਦਾ ਹਿੱਸਾ ਕਦੇ ਨਹੀਂ ਰਹੀ। ਮੇਰੇ ਲਈ ਖਾਲਿਸਤਾਨ ਦਾ ਸੁਪਨਾ ਇੱਕ ਪਵਿੱਤਰ ख्वाब ਸੀ ਤੇ ਅੱਜ ਵੀ ਹੈ। ਮੈਂ ਆਪਣੇ ਛੋਟੇ ਵੀਰਾਂ ਨੂੰ ਇਹ ਸੁਪਨਾ ਇਸ ਦੀ ਪੂਰੀ ਪਵਿੱਤਰਤਾ ਦੇ ਨਾਲ ਸੌਂਪ ਕੇ ਦੁਨੀਆ ਤੋਂ ਜਾਣਾ ਚਾਹਾਂਗਾ। ਆਜ਼ਾਦੀ ਦੌਲਤ ਦੇ ਭਰੇ ਹੋਏ ਭੰਡਾਰ ਦਾ ਨਾਂ ਨਹੀਂ ਹੈ। ਆਜ਼ਾਦੀ ਤਾਂ ਰਗਾਂ ਵਿੱਚ ਲਹੂ ਬਣ ਕੇ ਦੌੜਦੇ ਹੋਏ ਉਸ ਜਜ਼ਬੇ ਦਾ ਨਾਂ ਹੈ ਜੋ ਇੱਕ ਗਰੀਬ ਸਿੱਖ ਨੂੰ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਸਿਖਾਉਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲਾ ਬਾਬਾ ਬਘੇਲ ਸਿੰਘ ਬਣਾਉਂਦਾ ਹੈ। ਸੋ ਇਹ ਸਾਰੇ ਜਿਹੜੇ ਉਹਨਾਂ ਦੇ ਜਜ਼ਬਾਤ ਨੇ, ਔਰ ਜਿਹੜੀ ਉਹਨਾਂ ਦੀ ਇੱਕ ਕਵਿਤਾ ਉਹਨਾਂ ਨੇ 21 ਸਤੰਬਰ ਨੂੰ ਲਿਖੀ ਹੈ, ਉਹਨਾਂ ਨੇ ਕਿਹਾ ਕਿ ਬਾਗੀ ਹਾਂ ਘਸਿਆਰੇ ਨਹੀਂ ਹਾਂ, ਆਜ਼ਾਦੀ ਲਈ ਲੜਦੇ ਹਾਂ, ਬੁਜ਼ਦਿਲ ਹਥਿਆਰੇ ਨਹੀਂ ਹਾਂ, ਸੋਚ ਦੇ ਸ਼ਾਹ ਸਵਾਰ ਹਾਂ, ਵਕਤ ਦੇ ਮਾਰੇ ਨਹੀਂ ਹਾਂ, ਪਾਤਸ਼ਾਹੀ ਦੇ ਦਾਅਵੇਦਾਰ ਹਾਂ, ਤੇਰੀ ਸੂਬੇਦਾਰੀ ਦੇ ਵਾਰੇ ਨਹੀਂ ਹਾਂ। ਬਾਗੀ ਤੇ ਬਾਦਸ਼ਾਹ ਵਿੱਚ ਸਿਰਫ ਬਾਂਹ ਜਿੰਨਾ ਫਰਕ ਹੁੰਦਾ ਹੈ। ਇਹ ਸਾਡੇ ਤਖਤ ਦੇ ਗਾਜ਼ਬ, ਤੈਨੂੰ ਗਰਦਨ ਤੋਂ ਫੜ ਕੇ ਤਖਤ ਤੋਂ ਲਾਉਣਾ ਹੈ ਤੇ ਆਪਣੀ ਲਹੂ ਭਿੱਜੀ ਕੌਮ ਨੂੰ ਮੁੜ ਤਖਤ ਤੇ ਬਿਠਾਉਣਾ ਹੈ। ਇਸ ਇੱਕ ਬਾਂਹ ਦੇ ਫਰਕ ਨੂੰ ਮਿਟਾਉਣਾ ਹੈ। ਬਾਗੀ ਤੇ ਬਾਦਸ਼ਾਹ ਵਿੱਚ ਸਿਰਫ ਬਾਂਹ ਜਿੰਨਾ ਫਰਕ ਹੁੰਦਾ ਹੈ। ਬਾਗੀ ਹਾਂ ਘਸਿਆਰੇ ਨਹੀਂ ਹਾਂ। ਔਰ ਇੱਕ ਨਜ਼ਮ ਜਿਹੜੀ ਉਹਨਾਂ ਨੇ ਆਪਣੇ, ਕਿਉਂਕਿ ਜਿੱਥੇ ਉਹ ਰਹਿੰਦੇ ਨੇ ਜਿਸ ਹਾਲ 'ਚ, ਇਹ ਵੀ ਉਹਨਾਂ ਦੀ 28 ਤਰੀਕ ਦੀ
ਨਜ਼ਮ ਹੈ, ਅੱਜ ਇਹ ਉਹਨਾਂ ਦੀ ਅੱਜ ਹੈ, ਬਿਲਕੁਲ 29 ਤਰੀਕ ਨੂੰ 28 ਨੂੰ ਲਿਖੀ ਆ ਉਹਨਾਂ ਨੇ। ਅੱਛਾ। ਗਜਿੰਦਰ ਜਿੱਥੇ ਵੀ ਰਹੇ ਆਪਣੀ ਇੱਕ ਦੁਨੀਆ ਵਸਾ ਲੈਂਦਾ ਹੈ, ਇਹ ਉਹਨਾਂ ਦਾ ਅਨੁਮਾਨ ਹੈ। ਅੱਛਾ। ਅਕਸਰ ਨਵੇਂ ਦੋਸਤ ਮਿੱਤਰ ਪੁੱਛਦੇ ਰਹਿੰਦੇ ਹਨ ਕਿ ਕਿੱਥੇ ਰਹਿੰਦੇ ਹੋ। ਇਹਨਾਂ ਦੋਸਤਾਂ ਮਿੱਤਰਾਂ ਦੇ ਨਾਮ ਇੱਕ ਨਵੀਂ ਨਜ਼ਮ ਸਾਂਝੀ ਕਰਦਾ ਹੈ 40 ਸਾਲਾਂ ਦੀ ਜਲਾਵਤਨੀ ਤੋਂ ਬਾਅਦ ਇਸ ਦਿਨ ਲਈ। ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਬੂਟੇ ਲਾਏ ਨੇ, ਮੈਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਬੂਟੇ ਲਾਏ ਨੇ, ਹਰ ਸਾਵਣ ਦੇ ਮਹੀਨੇ ਨੂੰ ਇੰਜ ਸਦਾ, ਹਰ ਸਾਵਣ ਦੇ ਮਹੀਨੇ ਨੂੰ ਇੰਜ ਸਦਾ ਸ਼ਗਨ ਪਾਏ ਨੇ, ਸਾਵਣ ਦੀਆਂ ਕਣੀਆਂ ਨੇ ਫਿਰ ਪਾਣੀ ਲਾਏ ਨੇ, ਰੰਗ ਬਿਰੰਗੇ ਮਹਿਕਾਂ ਵੰਡਦੇ ਅਸਾਂ ਫੁੱਲ ਖੜਾਏ ਨੇ। ਇਹਨਾਂ ਫੁੱਲਾਂ ਉੱਤੇ ਹੁਣ ਜਦ ਤਿਤਲੀਆਂ ਬਹਿੰਦੀਆਂ ਨੇ ਤਾਂ ਲੱਗਦਾ ਇੰਜ ਮੈਨੂੰ ਜਿਵੇਂ ਥੈਂਕ ਯੂ ਕਹਿੰਦੀਆਂ ਨੇ। ਪਿੱਦੀਆਂ ਤੇ ਬੁਲਬੁਲਾਂ ਦੇ ਵੀ ਇਹਨਾਂ ਤੇ ਡੇਰੇ ਨੇ, ਇਹ ਸਾਰੇ ਮੇਰੇ ਮਿੱਤਰ ਨੇ, ਸੋਹਣੇ ਪ੍ਰਾਹੁਣੇ ਮੇਰੇ ਨੇ। ਇਹਨਾਂ ਦਾ ਸੰਗ ਸਾਥ ਮਨ ਨੂੰ ਬੜਾ ਭਾਉਂਦਾ ਹੈ, ਕਦੇ ਕਦੇ ਕੋਈ ਜੁਗਨੂ ਵੀ ਆ ਕੇ ਟਿਮਟਮਾਉਂਦਾ ਹੈ। ਕੁਦਰਤ ਦੇ ਰੰਗ ਮਾਣਦੇ ਇੱਕ ਦਿਨ ਟੁਰ ਜਾਣਾ ਹੈ, ਟੁਰ ਜਾਣ ਤੋਂ ਬਾਅਦ ਸੱਜਣੋਂ ਫੁੱਲਾਂ ਚੋਂ ਹੀ ਮੁਸਕਰਾਣਾ ਹੈ। ਗਜਿੰਦਰ ਜਿੱਥੇ ਵੀ ਰਹੇ ਆਪਣੀ ਇੱਕ ਦੁਨੀਆ ਵਸਾ ਲੈਂਦਾ ਹੈ, ਸਲਾਖਾਂ ਪਿੱਛੇ ਰਹੇ ਜਾਂ ਪਰਦੇ ਪਿੱਛੇ ਮਿੱਤਰਾਂ ਦੇ ਦਿਲਾਂ ਦੇ ਵਿੱਚ ਫੁੱਲਾਂ ਵਾਂਗ ਰਹਿੰਦਾ ਹੈ। ਸੋ ਨਾਈਸ, ਚੜ੍ਹਦੀ ਕਲਾ ਵਾਹਿਗੁਰੂ ਉਹਨਾਂ ਨੂੰ ਬਖਸ਼ਣ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡਾ ਇਸ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।